ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਆਪਦੀ ਤਨਖਾਹ ਭੁਗਤਣ ਦੇ ਹਿਸਾਬ ਨਾਲ ਬਾਹਰਲੇ ਪਾਸੇ ਆਪਦੀ ਵੀਲ ਚੇਅਰ ਤੇ ਬੈਠਾ ਸੀ ਤੇ ਐਨ ਉਸ ਮੌਕੇ ਖਾੜਕੂ ਸੰਘਰਸ਼ ਵਿੱਚ ਬਹੁਤ ਸਾਰੇ ਐਕਸ਼ਨਾਂ ਕਰਕੇ ਜਾਂ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਚਰਚਿਤ ਰਹੇ ਭਾਈ ਨਰੈਣ ਸਿੰਘ ਚੌੜਾ ਉੱਥੇ ਪਹੁੰਚਦੇ ਆ ਤੇ ਮਾਹੌਲ ਚਾਲ ਦੇਖ ਕੇ ਆਪਦੀ ਜੇਬ ਦੇ ਵਿੱਚੋਂ 9mm ਦਾ ਨੇਫੇ ਚੋਂ ਪਿਸਟਲ ਕੱਢ ਕੇ ਸੁਖਬੀਰ ਸਿੰਘ ਬਾਦਲ ਨੂੰ ਸ਼ੂਟ ਕਰਨ ਦੇ ਇਰਾਦੇ ਨਾਲ ਅੱਗੇ ਵਧ ਰਹੇ ਹੁੰਦੇ ਆ ਕਿ ਇੱਕਦਮ ਉੱਥੇ ਸੁਖਬੀਰ ਸਿੰਘ ਬਾਦਲ ਦੇ ਕੋਲ ਬੈਠੇ ਇੱਕ ਸਾਥੀ ਦੀ ਉਹਦੇ ਨਜ਼ਰ ਪੈ ਗਈ ਤੇ ਉਹ ਇੱਕਦਮ ਚਿੰਬੜ ਗਿਆ, ਜਿਹਦੇ ਨਾਲ ਜਿਹੜਾ ਹਥਿਆਰ ਦਾ ਮੂੰਹ ਸੀ ਉਹ ਹੋਰ ਪਾਸੇ ਹੋ ਗਿਆ। ਖੈਰ ਜ਼ਰੂਰ ਹੋਇਆ, ਪਰ ਨਾਲ ਦੀ ਨਾਲ ਉੱਥੇ ਭਾਈ ਨਰੈਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਉਹਨਾਂ ਦੀ ਧੂ ਘੜੀਸ ਵੀ ਕੀਤੀ ਗਈ। ਸਭ ਤੋਂ ਮਾੜੀ ਗੱਲ ਇਹ ਕੀਤੀ ਗਈ ਕਿ ਉੱਥੇ ਭਾਈ ਨਰੈਣ ਸਿੰਘ ਚੌੜਾ ਦੀ ਜਾਣ ਬੁੱਝ ਕੇ ਪੱਗ ਲਾ ਕੇ ਜਲੀਲ ਕੀਤਾ। ਇਹ ਐਕਸ਼ਨ ਹਰ ਇੱਕ ਲਈ ਵੱਖੋ ਵੱਖਰੇ ਅਰਥ ਰੱਖਦਾ। ਜਿਹੜੇ ਸਾਡੀ ਕੌਮ ਦੇ ਬਹੁਤ ਸਾਰੇ ਭਰਾ ਭੈਣ ਸੰਗਤ ਹੈ, ਉਹਨਾਂ ਨੂੰ ਇਹ ਗੱਲ ਜਚੀ ਨਹੀਂ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਤਨਖਾਹ ਐਲਾਨ ਕਰ ਦਿੱਤੀ ਗਈ ਆ ਤੇ ਉਹ ਤਨਖਾਹ ਭੁਗਤ ਰਿਹਾ ਹੈ, ਤਾਂ ਇਸ ਮੌਕੇ ਇਹ ਗੱਲ ਕੋਈ ਜਚਦੀ ਨਹੀਂ ਕਿ ਸੁਖਬੀਰ ਸਿੰਘ ਬਾਦਲ ਨਾਲ ਕੋਈ ਮਾੜਾ ਚੰਗਾ ਕੀਤਾ ਜਾਵੇ। ਦੂਜਾ ਪੱਖ ਲੋਕਾਂ ਦਾ ਇਹ ਆ ਕਿ ਦਰਬਾਰ ਸਾਹਿਬ ਦੇ ਬਾਹਰ ਬੈਠੇ ਤਨਖਾਹ ਭੁਗਤ ਰਹੇ ਬੰਦੇ ਉੱਤੇ ਜਿਹੜਾ ਇੱਕ ਤਰੀਕੇ ਨਾਲ ਅਪਾਹਾ ਜਾਂ ਲੱਤ ਉਹਦੀ ਕੰਮ ਨਹੀਂ ਕਰ ਰਹੀ, ਉਹਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾਉਣਾ, ਇਹ ਗੱਲ ਜੱਚਦੀ ਨਹੀਂ। ਇਸ ਗੱਲ ਦੀ ਜਥੇਦਾਰ ਸਾਹਿਬਾਨ ਨੇ ਵੀ ਨਿਖੇਧੀ ਕੀਤੀ ਆ। ਜਿੰਨੇ ਵੀ ਭਾਰਤੀ ਸਟੇਟ ਨਾਲ ਸੰਬੰਧਿਤ ਸਿਆਸੀ ਭਲਵਾਨ ਨੇ, ਉਹਨਾਂ ਸਭ ਨੇ ਹੀ ਇਹਦੇ ਖਿਲਾਫ ਆਪੋ ਆਪਣੇ ਤਰੀਕੇ ਨਾਲ ਨਿੰਦਿਆ ਕੀਤੀ ਆ। ਸਿੱਖ ਜਗਤ ਦੇ ਵਿੱਚੋਂ ਵੀ ਇਸ ਗੱਲ ਦੇ ਪ੍ਰਤੀ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਵਿਰੋਧ ਦੀ ਭਾਵਨਾ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ। ਬਹੁਤੇ ਲੋਕਾਂ ਨੂੰ ਭਾਈ ਨਰੈਣ ਸਿੰਘ ਚੌੜਾ ਦੇ ਇਸ ਐਕਸ਼ਨ ਦੇ ਨਾਲ ਸਹਿਮਤੀ ਨਹੀਂ ਹੈ। ਐਕਸ਼ਨ ਦੇ ਨਾਲ ਸਹਿਮਤੀ ਦਰਸਾਉਣ ਦੇ ਮੌਕੇ, ਅਸਹਿਮਤੀ ਦਰਸਾਉਣ ਦੇ ਮੌਕੇ ਬਹੁਤ ਸਾਰੇ ਲੋਕ ਇਹ ਵੀ ਲਿਖੀ ਜਾਂਦੇ ਆ ਕਿ ਦਰਬਾਰ ਸਾਹਿਬ 'ਚ ਕੰਮ ਕਰਨਾ ਇਹ ਗਲਤ ਹੈ। ਇਹਦਾ ਇੱਕ ਪੱਖ ਹੁਣ ਇਹ ਵੀ ਬਣ ਜਾਂਦਾ ਕਿ ਕੀ ਇਹ ਲੋਕ ਇਹ ਸੋਚ ਰਹੇ ਨੇ ਕਿ ਕੰਮ ਤਾਂ ਇਹ ਹੋਣਾ ਕੋਈ ਗਲਤ ਨਹੀਂ, ਪਰ ਦਰਬਾਰ ਸਾਹਿਬ ਦੇ ਵਿੱਚ ਨਾ ਕਰੋ। ਖੈਰ, ਹਰ ਇੱਕ ਨੂੰ ਆਪੋ ਆਪਣੇ ਤਰੀਕੇ ਨਾਲ ਗੱਲ ਕਰਨ ਦਾ ਪੂਰਾ ਹੱਕ ਆ, ਪਰ ਇਸ ਘਟਨਾ ਦੇ ਬਹੁਤ ਵੱਡੇ ਅਰਥ ਨੇ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਖਾਲਸਾ ਪੰਥ ਪਿੱਟਰਾ ਕਲਪਦਾ ਆ ਰਿਹਾ ਕਿ ਸਾਰੇ ਸਿੱਖ ਕੌਮ ਦੇ ਦੁਸ਼ਮਣਾਂ ਦੇ ਵੱਲੋਂ ਜਿੰਨਾ ਨੁਕਸਾਨ ਕੀਤਾ ਗਿਆ, ਜੇ ਉਹ ਰਲਾ ਕੇ ਉਹਦਾ ਹਿਸਾਬ ਕਰ ਲਈਏ ਤੇ ਕੱਲਾ ਬਾਦਲ ਪਰਿਵਾਰ ਦਾ ਨੁਕਸਾਨ ਜਿਹੜਾ ਪੰਥ ਦਾ ਕੀਤਾ ਉਹ ਗਿਣ ਲਈਏ ਤਾਂ ਬਾਦਲ ਕਿਆ ਨੇ ਜ਼ਿਆਦਾ ਨੁਕਸਾਨ ਕੀਤਾ। ਇੱਕ ਪਾਸੇ ਪੰਥ ਪਿੱਟ ਰਿਹਾ ਕਿ ਇਹਨਾਂ ਨੂੰ ਹਰ ਥਾਂ ਤੋਂ ਭਜਾਇਆ ਜਾਵੇ, ਇਹਨਾਂ ਨੂੰ ਵੋਟਾਂ 'ਚ ਹਰਾਇਆ ਜਾਵੇ, ਇਹਨਾਂ ਕੋਲੋਂ ਸੰਸਥਾਵਾਂ ਖੋਹ ਲਈਆਂ ਜਾਣ, ਇੱਥੋਂ ਤੱਕ ਕਿ ਇਹਨਾਂ ਦੇ ਗੁਨਾਹਾਂ ਦਾ ਲੇਖਾ ਜੋਖਾ ਜਦੋਂ ਕੀਤਾ ਗਿਆ, ਉਸ ਮੌਕੇ ਜਦੋਂ ਜਥੇਦਾਰ ਸਾਹਿਬਾਨ ਦੇ ਸਾਹਮਣੇ ਇਕਵਾਲੇ ਜੁਰਮ ਕੀਤਾ ਤਾਂ ਉਸ ਮੌਕੇ ਤਨਖਾਹ ਲਾਉਣ ਮੌਕੇ ਜੋ ਜਥੇਦਾਰਾਂ ਨੇ ਇਹਨਾਂ ਬਾਰੇ ਗੱਲ ਕਹੀ ਆ ਕਿ ਇਹ ਲੋਕ, ਇਹ ਲੀਡਰਸ਼ਿਪ ਰਾਜਨੀਤਿਕ ਖੇਤਰ ਵਿੱਚ ਸਿੱਖ ਕੌਮ ਦੀ ਅਗਵਾਈ ਕਰਨ ਦੇ, ਨੁਮਾਇੰਦਗੀ ਕਰਨ ਦੇ ਨੈਤਿਕ ਤੌਰ ਤੇ ਅਯੋਗ ਆ। ਸੋ ਇਹੋ ਹਿਸਾਬ ਕਿਤਾਬ ਜਿਹੜਾ ਸਾਰਾ ਦੱਸਦਾ ਕਿ ਬਾਦਲਕਿਆਂ ਦੀਆਂ ਕਰਤੂਤਾਂ ਦਾ ਪੰਥ ਦੇ ਅੰਦਰ ਜਿਹੜਾ ਰੋਸ ਹੈ ਉਹ ਤਾਂ ਹੈ,
ਪਰ ਜਿਹੜੇ ਬਾਦਲਕਿਆਂ ਦੇ ਸਭ ਤੋਂ ਨੇੜਲੇ ਮੰਨੇ ਜਾ ਸਕਦੇ ਲੋਕ ਨੇ ਉਹ ਵੀ ਮੰਨਦੇ ਆ ਕਿ ਗਲਤੀਆਂ ਤਾਂ ਬਹੁਤ ਵੱਡੀਆਂ ਹੋਈਆਂ। ਜਿਹੜੇ ਬਾਦਲਕਿਆਂ ਨਾਲ ਅਸਹਿਮਤ ਨੇ ਉਹ ਕਹਿੰਦੇ ਗਲਤੀਆਂ ਨਹੀਂ, ਇਹ ਗੁਨਾਹ ਕੀਤੇ ਆ, ਪਾਪ ਕੀਤੇ ਆ। ਜਦੋਂ ਲੇਖਾ ਜੋਖਾ ਕੀਤਾ ਗਿਆ ਉੱਥੇ ਫਿਰ ਕੋਈ ਕਸਰ ਰਹੀ ਨਹੀਂ ਗਈ। ਤੇ ਹੁਣ ਇੱਕ ਬੜੀ ਅਜੀਬੋ ਗਰੀਬ, ਗਲਤ, ਭੈੜੀ, ਭੱਦੀ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਜਦੋਂ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੇ ਸਨਮੁਖ ਜਥੇਦਾਰ ਕੱਲੀ ਕੱਲੀ ਗੱਲ ਪੁੱਛ ਰਹੇ ਸੀ ਤੇ ਜਥੇਦਾਰਾਂ ਦੇ ਸਾਹਮਣੇ ਹਾਂ ਜਾਂ ਨਾ ਚ ਜਵਾਬ ਦਿੰਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਇਕਵਾਲੇ ਜੁਰਮ ਕਰ ਰਹੇ ਸੀ ਆਪਦੇ ਪਾਪਾਂ ਦਾ, ਆਪਦੇ ਗੁਨਾਹਾਂ ਦਾ। ਉਸ ਮੌਕੇ ਉਹ ਸਿੱਖ ਜਿਹੜੇ ਪਿਛਲੇ ਲੰਮੇ ਅਰਸੇ ਤੋਂ ਪਿੱਠ ਦੇ ਕਲਪਦੇ, ਦੁੱਖ ਭੋਗਦੇ, ਸੰਤਾਪ ਕੱਟਦੇ ਆ ਰਹੇ ਨੇ, ਉਹ ਤਾਂ ਇਹ ਸੋਚ ਰਹੇ ਸੀ ਕਿ ਆਹੀ ਗੱਲ ਜਦੋਂ ਅਸੀਂ ਕਹਿੰਦੇ ਹੁੰਦੇ ਸੀ, ਸਾਡੇ ਉੱਤੇ ਹਕੂਮਤ ਦੇ ਡੰਡੇ ਦਾ ਕਹਿਰ ਵਰਦਾ ਰਿਹਾ, ਸਾਡੇ ਉੱਤੇ ਜ਼ੁਲਮ ਹੁੰਦਾ ਰਿਹਾ, ਅੱਜ ਇਹ ਸਾਰੇ ਜੁਰਮ ਆਪ ਮੰਨ ਰਿਹਾ। ਅਸੀਂ ਸੱਚੇ ਸਾਬਤ ਹੋਏ, ਅਸੀਂ ਸੱਚੇ ਨਿਕਲੇ ਆ, ਇਹ ਝੂਠਾ ਨਿਕਲਿਆ। ਅੱਜ ਇਹਨੂੰ ਮੰਨਣਾ ਪੈ ਰਿਹਾ। ਅੱਜ ਉਹ ਹਾਲਾਤ ਬਣ ਗਏ ਕਿ ਇੱਥੇ ਖੜ ਕੇ ਇਹ ਕਹਿ ਰਿਹਾ ਕਿ ਹਾਂ ਵਾਕਿਆ ਹੀ ਮੈਂ ਬੁੱਚੜ ਪੁਲਸੀਆਂ ਨੂੰ ਨੌਕਰੀਆਂ ਦਿੱਤੀਆਂ ਸੀ, ਮੈਂ ਸਿੱਖ ਨੌਜਵਾਨਾਂ ਦੇ ਕਾਤਲਾਂ ਦਾ ਪੱਖ ਪੂਰਿਆ, ਮੈਂ ਡੇਰਾ ਸਰਸਾ ਦਾ ਪੱਖ ਪੂਰਿਆ, ਉਹਨੂੰ ਮਾਫੀ ਦਵਾਈ, ਮੈਂ ਜਿਹੜੇ ਕਰੋੜਾਂ ਰੁਪਏ ਗੁਰੂ ਦੀ ਗੋਲਕ ਦੇ, ਸਾਰਾ ਜਿਹੜਾ ਗੁਨਾਹ ਉੱਥੇ ਮੰਨ ਰਿਹਾ। ਜਦੋਂ ਕੋਈ ਕਹਿੰਦਾ ਸੀ ਬਰਗਾੜੀ ਤੇ ਬਾਈਬਲ ਦਾ ਨਾਮ ਲੈਂਦਾ ਸੀ ਤਾਂ ਬਾਦਲ ਦੀ ਸੈਨਾ ਉਹਨਾਂ ਨੂੰ ਗੰਦ ਬਕਦੀ ਹੁੰਦੀ ਸੀ। ਸੋ ਜਦੋਂ ਸਿੱਖ ਇਹ ਸੋਚ ਰਹੇ ਸੀ ਕਿ ਅੱਜ ਇਹ ਮੰਨ ਰਿਹਾ, ਐਨ ਉਸ ਮੌਕੇ ਸਿੱਖਾਂ ਨੂੰ ਜਲੀਲ ਕਰਨ ਲਈ, ਚੜਾਉਣ ਲਈ ਜਿਹੜਾ IT ਸੈੱਲ ਖੜਾ ਕੀਤਾ ਹੋਇਆ, ਉਹ ਚੈਨਲਾਂ ਦੇ ਉੱਤੇ ਲਿਖ ਰਹੇ ਸੀ, ਸੋਸ਼ਲ ਮੀਡੀਆ ਉੱਤੇ, ਦੇਖੋ ਸੁਖਬੀਰ ਕਿੱਡਾ ਮਹਾਨ, ਦੇਖੋ ਕਿੱਡਾ ਅਹਿਸਾਨ ਕਰ ਰਿਹਾ ਕੌਮ ਤੇ, ਉਹਨੇ ਮੰਨ ਲਿਆ ਹੈਗਾ ਕਿ ਇਹ ਮੈਂ ਗਲਤ ਕੰਮ ਕੀਤੇ ਸੀ। ਇਸ ਗੱਲ ਦੇ ਉੱਤੇ ਅਸੀਂ ਉਸ ਦਿਨ ਵੀ ਚਰਚਾ ਕੀਤੀ ਸੀ ਵੀ ਜੇਕਰ ਕਿਸੇ ਕਮਰੇ ਦੇ ਵਿੱਚ ਇੱਕ 10 ਸਾਲ ਦੀ ਮਾਸੂਮ ਬਾਲੜੀ ਕਿਸੇ ਦੁਸ਼ਟ ਦੇ ਹੱਥ ਆ ਜੇ, ਉਹ ਦੁਸ਼ਕਰਮ ਕਰੇ ਤੇ ਉਹ ਬੱਚੀ ਬਾਅਦ ਵਿੱਚ ਪਿੱਟਦੀ ਕਲਪਦੀ ਫਿਰੇ, ਉਹਦੇ ਨਾਲ ਬਹੁਤ ਸਾਰੇ ਲੋਕ ਹੋਣ ਜਿਹੜੇ ਕਹਿਣ ਕਿ ਇਸ ਪਾਪੀ ਨੇ ਬਹੁਤ ਮਾੜਾ ਕੀਤਾ ਇਸ ਬੱਚੀ ਨਾਲ, ਦੁਨੀਆ ਕਵੇ ਕੋਈ ਸਬੂਤ ਹੈਗਾ, ਕੋਈ ਗਵਾਹ ਹੈਗਾ? ਆਖਰ 2-3 ਦਹਾਕਿਆਂ ਬਾਅਦ ਜਦੋਂ ਹਾਰ ਹੱਬ ਜਾਵੇ ਉਹ ਲੜਕੀ, ਉਹ ਛੱਡ ਦੇਵੇ ਗੱਲ ਨੂੰ ਵੀ ਚਲੋ ਉਸ ਮੌਕੇ ਕੋਈ ਇਹੋ ਜਿਹਾ ਘਟਨਾਕ੍ਰਮ ਬਣੇ ਜਿਹਦੇ ਵਿੱਚ ਉਹ ਪਾਪੀ ਨੂੰ, ਉਸ ਗੁਨਾਹਗਾਰ ਨੂੰ, ਉਸ ਦੁਸ਼ਟ ਨੂੰ ਆਪਦਾ ਪਾਪ, ਆਪਦੇ ਗੁਨਾਹ ਦਾ ਇਕਬਾਲ ਕਰਨਾ ਪੈ ਜਾਵੇ। ਤੇ ਜਦੋਂ ਉਹ ਕਿਸੇ ਥਾਂ ਤੇ ਖੜ ਕੇ ਇਹ ਕਹਿ ਰਿਹਾ ਹੋਵੇ ਕਿ ਹਾਂ ਮੈਂ ਉਹ ਪਾਪੀ ਆ ਜਿਹਨੇ ਇਸ ਮਾਸੂਮ ਬੱਚੀ ਦਾ ਜਿਸਮ ਨੋਚਿਆ, ਤੇ ਉਸ ਮੌਕੇ ਉਸ ਪਾਪੀ ਦੇ ਹਮਾਇਤੀ ਜੇ ਢੋਲ ਨਗਾਰੇ ਵਜਾ ਕੇ ਕਹਿਣ ਵੀ ਦੇਖੋ ਕਿੱਡਾ ਅਹਿਸਾਨ ਕੀਤਾ ਇਸ ਬੰਦੇ ਨੇ, ਕਿੱਡਾ ਮਹਾਨ ਆ, ਕਿਸੇ ਕੋਲੇ ਕੋਈ ਸਬੂਤ ਨਹੀਂ, ਕੋਈ ਪ੍ਰੂਫ ਨਹੀਂ, ਪਰ ਇਹ ਮੰਨ ਰਿਹਾ, ਕਿੱਡਾ ਵਧੀਆ ਬੰਦਾ। ਉਸ ਮੌਕੇ ਉਹ ਕੁੜੀ, ਉਹ ਧੀ ਜਾਂ ਉਹਦੇ ਹਮਾਇਤੀ ਕੀ ਇਹ ਸੈਲੀਬ੍ਰੇਟ ਕਰਨਗੇ ਕਿ ਦੇਖਿਆ ਜੀ ਅਸੀਂ ਸੱਚੇ ਨਿਕਲੇ ਆ? ਕੀ ਉਹ ਬਲਾਤਕਾਰ ਦੀ ਪੀੜਤ, ਜਬਰ ਜਨਾਹ ਦੀ, ਸੰਤਾਪ ਭੋਗਦੀ ਆਤਮਾ ਤੇ ਉਹਦੇ ਸਾਥੀ ਜਿਹੜੇ ਪਿਛਲੇ ਲੰਮੇ ਅਰਸੇ ਤੋਂ ਜਲੀਲ ਹੁੰਦੇ ਆ ਰਹੇ ਹੋਣ ਉਸ ਦੁਸ਼ਟ ਦੇ ਸਾਥੀਆਂ ਕੋਲੋਂ, ਉਹ ਫਿਰ ਆਤਿਸ਼ਬਾਜ਼ੀ ਚਲਾਉਣ, ਦੀਪਮਾਲਾ ਕਰਨ ਕਿ ਸ਼ੁਕਰ ਆ ਜੀ ਮੰਨ ਗਏ? ਬਿਲਕੁਲ ਇਹੀ ਹਾਲ ਸਾਡੀ ਕੌਮ ਦੇ ਉਸ ਹਿੱਸੇ ਦਾ ਵਾ ਜਿਹਨੇ ਪਿਛਲੇ ਲੰਮੇ ਅਰਸੇ ਤੋਂ ਬਾਦਲਕਿਆਂ ਦੇ ਕੀਤੇ ਕਹਿਰ ਦਾ ਸੰਤਾਪ ਝੱਲਿਆ। ਬਾਦਲ ਸੈਨਾ ਨੇ ਪੂਰਾ ਰੱਜ ਕੇ ਖੌਰੂ ਪਾਇਆ, ਸੁਖਬੀਰ ਬਾਦਲ ਦੇ ਹਮਾਇਤੀਆਂ ਨੇ ਕੋਈ ਕਸਰ ਨਹੀਂ ਛੱਡੀ। ਮੈਂ ਅੰਮ੍ਰਿਤਸਰ 'ਚ ਰਹਿਣਾ, ਇੱਥੇ ਸਾਰੇ ਜਿਹੜੇ ਪੰਜਾਬ ਦੇ ਅੱਡ-ਅੱਡ ਸ਼ਹਿਰਾਂ 'ਚ ਵੱਡੇ ਸੀਨੀਅਰ ਜੂਨੀਅਰ ਪੱਤਰਕਾਰ ਨੇ, ਉਹ ਮੇਰੇ ਨਾਲ ਕਈ ਮਸਲਿਆਂ ਕਰਕੇ ਗੱਲਬਾਤ ਕਰਨੀ ਪੈਂਦੀ ਹੈ ਉਹਨਾਂ ਨੂੰ। ਜਲੰਧਰ ਦੇ, ਚੰਡੀਗੜ੍ਹ ਦੇ, ਅੰਮ੍ਰਿਤਸਰ ਦੇ, ਹੋਰ ਸਾਰੇ ਅੰਗਰੇਜ਼ੀ, ਹਿੰਦੀ, ਪੰਜਾਬੀ ਸਭ ਅਖਬਾਰਾਂ ਦੇ
ਜਰਨਲਿਸਟ ਚਰਚਾ ਕਰਦੇ ਆ ਤੇ ਤਕਰੀਬਨ ਸਾਰਿਆਂ ਨੇ ਇਸ ਗੱਲ ਨੂੰ ਮੰਨਿਆ ਹੋਇਆ, ਅੱਜ ਵੀ ਮੰਨਦੇ ਸੀ ਸਾਰੇ ਜਿਹਦੇ ਨਾਲ ਵੀ ਗੱਲ ਹੋਈ, ਕਿ ਅਸੀਂ ਤਾਂ ਆਪ ਹੈਰਾਨ ਹੈ ਕਿ ਸੁਖਬੀਰ ਬਾਦਲ ਦੀ ਟੀਮ ਇਹਨਾਂ ਨੂੰ ਰੋਕਦੀ ਕਿਉਂ ਨਹੀਂ। ਆਪਣੀ ਕੌਮ ਇਧਰਾਂ ਦਾ ਸੋਧਾ ਲਾਉਣ ਤੋਂ ਬਾਅਦ ਕੀ ਹਰ ਸਾਲ ਜਿਵੇਂ ਉਹ ਹਿੰਦੂ ਭਾਈਚਾਰਾ ਰਾਵਣ ਨੂੰ ਸੈਲੀਬ੍ਰੇਟ ਕਰਦਾ, ਰਾਵਣ ਦੇ ਮਾਰੇ ਜਾਣ ਨੂੰ ਦੁਸਹਿਰਾ ਬਣਾ ਕੇ, ਆਪਾਂ ਕਰਦੇ, ਆਪਾਂ ਮੱਸੇ ਰਗੜ ਨੂੰ ਸੈਲੀਬ੍ਰੇਟ ਕਰਦੇ। ਆਪਣੀ ਕੌਮ ਦਾ ਸਿਧਾਂਤ ਨਹੀਂ ਹੈ ਕਿ ਕਿਸੇ ਪਾਪ ਨੂੰ, ਕਿਸੇ ਜ਼ੁਲਮ ਨੂੰ ਸੈਲੀਬ੍ਰੇਟ ਕਰੀਏ। ਆਪਣੀ ਪਾਪ ਜ਼ੁਲਮ ਦੀ ਤਾਂ ਗੱਲ ਵੱਖਰੀ, ਜੇ ਕੋਈ ਸਹੀ ਗੱਲ ਵੀ ਅਸੀਂ ਕੀਤੀ ਆ ਉਹ ਸੈਲੀਬ੍ਰੇਟ ਨਹੀਂ ਕਰਦੇ। ਤੇ ਜਿਹੜਾ ਪਾਪ, ਜਿਹੜਾ ਗੁਨਾਹ ਬਾਦਲ ਪਰਿਵਾਰ ਨੇ, ਬਾਦਲ ਦਲ ਨੇ, ਬਾਦਲ ਸਰਕਾਰ ਨੇ ਕੀਤਾ, ਜਿਹਦਾ ਅਕਵਾਲੇ ਜੁਰਮ ਕੀਤਾ ਹੋਇਆ, ਉਸ ਬਾਰੇ ਇਉਂ ਬਣਾਉਣਾ ਕਿ ਬਹੁਤ ਵੱਡੀ ਕੁਰਬਾਨੀ ਹੈ ਜੀ ਬਾਦਲ ਦੀ, ਸੁਖਬੀਰ ਦੀ, ਇਹਦਾ ਕਿਸੇ ਕੋਲੇ ਜਵਾਬ ਹੈਗਾ? ਕਿਸੇ ਪਰਿਵਾਰ ਦੇ ਉੱਤੇ ਮੈਂ ਪੂਰਾ ਰੱਜ ਕੇ ਕਹਿਰ ਢਾਵਾਂ, ਕੋਈ ਸਬੂਤ ਪ੍ਰੂਫ ਨਾ ਹੋਵੇ, ਉਸ ਪਰਿਵਾਰ ਦਾ ਇੱਕ ਮਾਸੂਮ ਬੱਚਾ ਬਚ ਜਾਵੇ ਮੇਰੇ ਜ਼ੁਲਮ ਤੋਂ, ਵਰ੍ਹਿਆਂ ਬਾਅਦ ਮੈਂ ਕਿਸੇ ਕੋਲੇ ਫੜ ਮਾਰਾਂ, ਉਹਦੀ ਵੀਡੀਓ ਘੁੰਮੇ, ਤੇ ਉਹ ਬੱਚਾ ਕੀ ਸੈਲੀਬ੍ਰੇਟ ਕਰੂਗਾ ਕਿ ਉਹ ਇਸ ਗੱਲ ਤੇ ਆਊਗਾ ਕਿ ਹੁਣ ਤਾਂ ਮੰਨ ਗਿਆ ਨਾ, ਹੁਣ ਤਾਂ ਮੇਰਾ ਹੱਕ ਬਣਦਾ, ਇਹਦਾ ਗਾਟਾ ਲਾਵਾਂ ਮੈਂ। ਸੋ ਬੜੀ ਮਾੜੀ ਗੱਲ ਆ ਕਿ ਬਾਦਲ ਦਲ ਨੇ ਇਹਨਾਂ ਲੋਕਾਂ ਦੇ ਨੱਥ ਨਹੀਂ ਪਾਈ, ਇਹਨਾਂ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਚੜਾਉਣ ਵਾਲੀ। ਕੱਲ ਦੀ ਇੱਕ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਇੱਕ ਬਜ਼ੁਰਗ ਸਰਦਾਰ ਪੂਰਾ ਅੱਕਿਆ ਹੋਇਆ ਕਹਿ ਰਿਹਾ ਕਿ ਇਹਨੂੰ ਕੁਰਸੀ ਤੇ ਬਿਠਾਇਆ, ਇਹਦੇ ਕੋੜੇ ਲਾਉਣੇ ਚਾਹੀਦੇ। ਮੈਂ ਆਪ ਇਸ ਪ੍ਰੋਗਰਾਮ 'ਚ ਕੱਲ ਆਪਾਂ ਚਰਚਾ ਕੀਤੀ ਕਿ ਉਹਦੇ ਆਲੇ ਦੁਆਲੇ ਜਿਹੋ ਜਿਹਾ ਮਾਹੌਲ ਸਿਰਜਿਆ ਹੋਇਆ, ਉਹ ਚੜਾਉਂਦਾ। ਸਿੱਖ ਜਗਤ ਵਿੱਚ ਪਹਿਲਾਂ ਹੀ ਬਾਦਲ ਕਿਆਂ ਦੇ ਖਿਲਾਫ ਬਹੁਤ ਰੋਹ, ਬੜਾ ਰੋਸ ਆ। ਐਵੇਂ ਨਹੀਂ ਜ਼ਮਾਨਤਾਂ ਜ਼ਬਤ ਹੋ ਰਹੀਆਂ, ਐਵੇਂ ਨਹੀਂ ਉਹ ਹਰ ਵਾਰੀ ਭੱਜਦੇ ਵੀ ਵੋਟਾਂ 'ਚ ਖੜਨਾ ਹੀ ਨਹੀਂ। ਇਹ ਹਾਲਾਤ ਕਿਵੇਂ ਬਣੇ? ਇਸ ਮਾਹੌਲ ਦੇ ਵਿੱਚ ਜਦੋਂ ਉੱਪਰੋਂ ਚੜਾਈਏ ਫੇਰ ਕੀ ਬਣੇ? ਕੱਲ ਬਹੁਤ ਲੋਕਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਸੀ ਕਿ ਇਸ ਤਰੀਕੇ ਨਾਲ ਉਹਦਾ ਦਿਖਾਵਾ ਜਿਹਾ ਕਰਨਾ ਵੀ ਆਹ ਬੈਠਾ ਜੀ, ਜਿਵੇਂ ਉਹਨੂੰ ਬਿਠਾ ਕੇ ਲੋਕਾਂ ਨੂੰ ਚੜਾਉਣ ਵਾਲੀ ਉੱਥੇ ਪੋਜੀਸ਼ਨਿੰਗ ਪੈਦਾ ਕੀਤੀ ਗਈ, ਜਿਵੇਂ ਮੀਡੀਆ ਦੇ ਵਿੱਚ ਇਹਨੂੰ ਐਕਸਰਸਾਈਜ਼ ਕੀਤਾ ਗਿਆ ਲੋਕਾਂ ਦੇ ਸਾਹਮਣੇ। ਉੱਥੇ ਤਾਂ ਚਾਹੀਦਾ ਇਹ ਆ ਕਿ ਦੇਖੋ ਭਰਾ, ਸਾਡੀ ਹੈਗੀ ਆ ਤਨਖਾਹ ਲੱਗੀ ਹੋਈ, ਕੋਈ ਮਤਲਬ ਨਹੀਂ ਇਸ ਮੌਕੇ ਸਾਨੂੰ ਕੈਮਰਿਆਂ ਦੇ ਮੂਹਰੇ ਦਿਖਾਉਣ ਦਾ। ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਭਰਾਵਾਂ ਨੂੰ ਨਹੀਂ ਪਤਾ, ਕਈ ਵਿਚਾਰੇ ਹੁੰਦੇ ਆ ਪਤਾ ਹੁੰਦਾ ਨਹੀਂ ਤੇ ਐਵੇਂ ਬਸ ਉਗਦੀਆਂ ਪਤਾਲ ਛੱਡੀ ਜਾਣੀਆਂ। ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੈਮਰੇ ਨਹੀਂ ਲੈ ਕੇ ਜਾਣ ਦਿਆਂਗੇ, ਇਹ ਹੁਕਮ ਹੋਇਆ ਹੋਇਆ। ਦਰਬਾਰ ਸਾਹਿਬ ਦੇ ਵਿੱਚ ਮੀਡੀਆ ਕਵਰੇਜ ਨਹੀਂ ਹੋ ਸਕਦੀ, ਇਹ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਨਿਬੇੜਿਆ ਹੋਇਆ। ਫਿਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆ ਕੈਮਰੇ ਲਾ ਕੇ ਉਹਨਾਂ ਨੂੰ ਦਿਖਾਉਣ ਦਾ ਕਿ ਉਹ ਬੈਠਾ ਜੀ। ਉੱਥੇ ਜਿਸ ਤਰੀਕੇ ਨਾਲ ਉਹਦੀ ਰੌਣਕ ਮੇਲਾ ਬਣਾ ਕੇ ਕੱਲ ਸਾਰੀ ਪਿਕਚਰਾਈਜੇਸ਼ਨ ਕੀਤੀ ਗਈ ਆ, ਉਹ ਹਰੇਕ ਨੂੰ ਚੁਭੀ ਹੈ। ਦੁਖੀ ਤਾਂ ਲੋਕ ਪਹਿਲਾਂ ਹੀ ਨੇ, ਉੱਪਰੋਂ ਤੁਸੀਂ ਤੇਲ ਪਾਈ ਜਾਂਦੇ ਹੋ, ਲਾਂਬੂ ਲਾਈ ਜਾਂਦੇ ਹੋ। ਹੁਣ ਆ ਜਾਓ ਨਰਾਇਣ ਸਿੰਘ ਚੌੜੇ। ਭਾਈ ਨਰਾਇਣ ਸਿੰਘ ਚੌੜਾ ਅੱਜ ਕੱਲ ਦਾ ਨਹੀਂ, ਪੰਥਕ ਸਭਾ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਕੌਮ ਦੇ ਅੱਡ-ਅੱਡ ਮਸਲਿਆਂ ਮੌਕੇ ਆਪਦੀ ਪੰਥਕ ਜ਼ਿੰਮੇਵਾਰੀ ਨਿਭਾਉਣ ਵਾਲੀ ਸ਼ਖਸੀਅਤ। ਉਹ ਕੋਈ ਗਲੀ ਗਵਾਂਢ ਦੇ ਵਿੱਚੋਂ ਉੱਠ ਕੇ ਉਹੀ ਕੋਈ ਨਸ਼ੇੜੀ ਜਾਂ ਕੋਈ ਅਮਲੀ ਜਿਹਾ ਬੰਦਾ ਨਹੀਂ ਹੈਗਾ ਵੀ ਜਿਹਨੇ ਇਹ ਕਰਤਾ। ਉਹਦੇ ਨਾਲ ਸਾਨੂੰ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਕਿਸੇ ਮਸਲੇ ਉੱਤੇ ਜੇ ਅਸਹਿਮਤ ਆ ਜਾਂ ਕੋਈ ਹੋਰ ਗੱਲ। ਪਰ ਪਹਿਲਾਂ ਉਹਨੂੰ ਸਮਝੀਏ ਵੀ ਇਹੋ ਜਿਹਾ ਬੰਦਾ ਵੀ ਜੇ ਇੱਥੋਂ ਤੱਕ ਨੌਬਤ ਆ ਗਈ ਵੀ ਹਥਿਆਰ ਲੈ ਕੇ ਦਰਬਾਰ ਸਾਹਿਬ ਕੋਲੇ ਬੰਦੇ ਨੂੰ ਗੋਲੀ ਮਾਰਨ ਪਹੁੰਚ ਗਿਆ ਤਾਂ ਕਿਵੇਂ, ਕੀ ਹੋਇਆ? ਹੁਣ ਪਹਿਲਾਂ ਤਾਂ ਤੁਸੀਂ ਇਹ ਸੋਚੋ ਬਈ ਜਦੋਂ ਪੰਜਾਬ ਦੀ ਧਰਤੀ ਉੱਤੇ ਕੌਮ ਨੂੰ ਲੋੜ ਪਈ
ਉਦੋਂ ਸੁਖਵੀਰ ਸਿੰਘ ਬਾਦਲ ਹੁਣੀ ਤਾਂ ਨਜ਼ਾਰੇ ਲੈਂਦੇ ਸੀ, ਕਿਤੇ ਮੌਜਾਂ ਕਰਦੇ ਹੋਣੇ ਆ, ਵਧੀਆ ਪੜ੍ਹਾਈ ਕਰੋ, ਪਿਓ ਵਧੀਆ ਹੈਗਾ ਲੀਡਰ, ਤੇ ਆਪਦੀ ਸਿਆਸਤ ਲਈ ਉਹਨੂੰ ਅਗਲੀ ਨੂੰ ਤਿਆਰ ਕੀਤਾ ਜਾ ਰਿਹਾ ਸੀ। ਉਹਨਾਂ ਦਿਨਾਂ 'ਚ ਪੰਜਾਬ ਦੇ ਆਮ ਘਰਾਂ ਦੇ ਪੁੱਤ ਜਫਰ ਜਾਲ ਰਹੇ ਸੀ। ਕੋਈ ਬਾਰਡਰ ਪਾਰ ਕਰਕੇ ਹਥਿਆਰ ਲੈ ਕੇ ਕੌਮ ਦੇ ਲੇਖੇ ਨਿਬੇੜਨ ਨੂੰ ਫਿਰਦਾ ਸੀ, ਕੋਈ ਕਿਸੇ ਹੋਰ ਚੱਕਰ ਚੁਲਝਿਆ ਫਿਰਦਾ ਸੀ। ਪਰ ਇਸ ਸਾਰੇ ਕਾਸੇ ਦਰਮਿਆਨ ਜੋ ਸੁਖਬੀਰ ਬਾਦਲ ਨੇ ਕੀਤਾ, ਜੋ ਸਿੱਖਿਆ ਲਈ, ਜੋ ਪੜ੍ਹਾਈ ਕੀਤੀ, ਉਹਦੇ ਸਦਕਾ ਉਹ ਡਿਪਟੀ ਸੀਐਮ ਬਣ ਕੇ ਕੌਮ ਦਾ ਦੁਸ਼ਮਣ ਸਾਬਤ ਹੋਇਆ। ਜੋ ਕਰਤੂਤਾਂ ਮੱਸੇ ਰੰਗੜ ਵਰਗਿਆਂ ਨੇ ਕਰਨੀਆਂ ਹੁੰਦੀਆਂ ਸੀ ਉਹ ਸਾਰੀਆਂ ਕੀਤੀਆਂ। ਕਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਸਲਾ, ਕਦੇ ਸਰੂਪ ਚੋਰੀ ਹੋਣ ਦਾ ਮਸਲਾ, ਕਦੇ ਅਣਪਛਾਤੀ ਪੁਲਿਸ ਦਾ ਮਸਲਾ, ਕਦੇ ਸੈਣੀ ਵਰਗਿਆਂ ਦਾ ਮਸਲਾ, ਕਦੇ ਜਸਪਾਲ ਸਿੰਘ ਚੌੜ ਸਦਮਾ ਗੋਲੀ ਮਰਵਾ ਦੋ। ਹਰ ਜ਼ਾਲਮ ਤੇ ਬੁੱਚੜ ਪੁਲਸੀਏ ਦੀ ਪੁਸ਼ਤ ਅਪਣਾਈ। ਇਹ ਸਾਰੀ ਸਿੱਖਿਆ ਲਈ ਆ ਸੁਖਬੀਰ ਸਿੰਘ ਬਾਦਲ ਨੇ, ਤੇ ਆਹ ਕੁਛ ਉਹਨੇ ਕੀਤਾ। ਜਦੋਂ ਉਹਦੇ ਕੋਲੇ ਸੱਤਾ ਆਈ ਆ, ਕੌਮ ਦਾ ਬੇੜਾ ਗਰਕ ਕੀਤਾ। ਹੁਣ ਇਹ 1956 ਚ ਨਰਾਇਣ ਸਿੰਘ ਚੌੜੇ ਦਾ ਜਨਮ ਹੁੰਦਾ, ਪਿੰਡ ਚੌੜਾ ਜਿਹੜਾ ਡੇਰਾ ਬਾਬਾ ਨਾਨਕ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਂਦਾ। ਉਹਨੇ 3 MA ਕੀਤੀਆਂ ਹੋਈਆਂ ਨੇ, ਟ੍ਰਿਪਲ MA। ਸ਼੍ਰੋਮਣੀ ਕਮੇਟੀ ਦਾ ਜਿਹੜਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਇੱਥੇ ਪੜ੍ਹਿਆ, ਪ੍ਰਚਾਰਕ ਲੱਗ ਗਿਆ। ਜਦੋਂ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮ ਸੀ ਤਾਂ ਇੱਥੇ 1981-82 ਚ ਭਾਈ ਕੰਵਰ ਸਿੰਘ ਧਾਮੀ ਹੁਣੀ ਇੱਥੇ ਅਕਾਲ ਫੈਡਰੇਸ਼ਨ ਬਣਾ ਕੇ ਸਰਗਰਮ ਸੀ। ਉਹਨਾਂ ਦਿਨਾਂ 'ਚ ਧਰਮ ਯੁੱਧ ਮੋਰਚਾ ਲੱਗ ਗਿਆ ਤੇ ਨਰਾਇਣ ਸਿੰਘ ਚੌੜਾ ਇਸ ਅਕਾਲ ਫੈਡਰੇਸ਼ਨ ਰਾਹੀਂ ਜੁੜ ਕੇ ਕੌਮ ਦੀ ਸੇਵਾ ਦੇ ਵਿੱਚ ਆ ਗਿਆ। ਤੇ ਇੱਥੇ ਭਾਈ ਨਰਾਇਣ ਸਿੰਘ ਚੌੜਾ ਨੇ ਜੋ ਉਸ ਦੌਰ ਵਿੱਚ ਬਣਦੀ ਭੂਮਿਕਾ ਸੀ ਸੇਵਾ ਕੀਤੀ, ਪਰ 84 ਤੋਂ ਬਾਅਦ ਹੋਰ ਬਹੁਤ ਸਾਰੇ ਸਿੱਖਾਂ ਵਾਂਗੂ ਇਹਨੂੰ ਵੀ ਭਗੌੜਾ ਹੋ ਕੇ ਪਾਕਿਸਤਾਨ ਜਾਣਾ ਪਿਆ। ਉਥੋਂ 1986 ਚ ਜਦੋਂ ਸਰਬੱਤ ਖਾਲਸਾ ਹੋਇਆ ਉਦੋਂ ਇਹ ਆਇਆ। ਫਿਰ ਕਦੇ ਇੱਧਰ ਕਦੇ ਉੱਧਰ। ਤੋਂ ਅੱਜ ਅੱਡ-ਅੱਡ ਚੈਨਲਾਂ ਦੇ ਉੱਤੇ ਇਹ ਗੱਲ ਉਹਦੀ ਜੀਵਨੀ ਬਾਰੇ, ਜ਼ਿੰਦਗੀ ਬਾਰੇ ਜਦੋਂ ਦੱਸੀ ਜਾ ਰਹੀ ਸੀ ਤਾਂ ਜਿੰਨੇ ਕੱਜ ਦੇ ਜਰਨਲਿਸਟ, ਜਿੰਨੇ ਅੱਜ ਕੱਲ ਦੇ ਪੱਤਰਕਾਰ ਉਗਦੀਆਂ ਪਤਾਲ ਮਾਰਨ ਵਾਲੇ 6ਵੇਂ ਚੋਂ 6 ਵਾਰੀ ਫੇਲ ਹੋਏ ਵਿਚਾਰੇ ਲੱਗੇ ਹੋਏ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ। ਮੈਂ ਕਈ ਵਾਰੀ ਕਲਪਦਾ ਰਹਿ ਜਾਂਦਾ ਵੀ ਤਨਖਾਹ ਹੋਰ ਚੀਜ਼ ਹੁੰਦੀ ਆ, ਸਜ਼ਾ ਹੋਰ ਚੀਜ਼ ਹੁੰਦੀ ਆ। ਪਰ ਅੱਜ ਮੈਂ ਉਹਨਾਂ ਸਾਰੇ ਪੱਤਰਕਾਰਾਂ ਤੋਂ ਮਾਫੀ ਮੰਗਦਾ ਜਿਨ੍ਹਾਂ ਨੂੰ ਮੈਂ ਸਮਝਾਉਣ ਦਾ ਯਤਨ ਕਰਦਾ ਰਿਹਾ ਵੀ ਸਿੱਖ ਸਿਧਾਂਤ ਕੀ ਹੈ। ਕਿਉਂ? ਇਸ ਕਰਕੇ ਜਿੰਨਾ ਕਮਲ ਅੱਜ ਸਵੇਰੋਂ ਕੁੱਟਿਆ ਉਹ ਵੀ ਅੰਮ੍ਰਿਤਸਰ ਦੇ ਪੱਤਰਕਾਰਾਂ ਨੇ, ਜਿਹੜੇ ਇੱਥੇ ਨਿੱਤ ਸਾਡੇ 'ਚ ਵਿਚਰਦੇ ਆ, ਚੰਗੀ ਤਰ੍ਹਾਂ ਜਾਣਦੇ ਆ। ਸਾਨੂੰ ਸਵੇਰੋਂ ਜਿਹੜੀ ਖਬਰ ਸਾਰੇ ਸੰਸਾਰ ਵਿੱਚ ਫੈਲੀ ਕਿ ਜੀ ਦਲ ਖਾਲਸਾ ਨਾਲ ਸੰਬੰਧਿਤ ਭਾਈ ਨਰਾਇਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਤੀ ਜਾਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਤੇ ਫੜਿਆ ਗਿਆ। ਭਾਈ ਨਰਾਇਣ ਸਿੰਘ ਚੌੜਾ ਦਾ ਦਲ ਖਾਲਸਾ ਨਾਲ ਕਦੇ ਕਿਸੇ ਕਿਸਮ ਦਾ ਲਿੰਕ ਸੰਬੰਧ ਮੈਨੂੰ ਤਾਂ ਦੇਖਿਆ ਨਹੀਂ ਕਦੇ। ਹਾਂ, ਇੱਥੇ ਵਿਚਰਦੇ ਆ, ਸਾਂਝੇ ਤੌਰ ਤੇ ਪ੍ਰੋਗਰਾਮਾਂ 'ਚ ਵਿਚਰਨਾ ਹੋਰ ਗੱਲ ਆ, ਪਰ ਉਹਦੀ ਅਕਾਲ ਫੈਡਰੇਸ਼ਨ ਜਿਹੜੀ ਸੀ ਉਹ ਜਥੇਬੰਦੀ ਸੀ। ਸਿੱਖ ਸੰਘਰਸ਼ ਵਿੱਚ ਵਿਚਰਦੇ ਆ, ਚਲੋ ਖਾਲਿਸਤਾਨ ਨੈਸ਼ਨਲ ਆਰਮੀ ਜਾਂ ਹੋਰ ਬੜਾ ਕੁਛ ਹੈ, ਪਰ ਦਲ ਖਾਲਸਾ ਦਾ ਕਦੇ ਮੈਂਬਰ ਨਹੀਂ ਬਣਿਆ ਬੰਦਾ, ਕਦੇ ਉਹ ਨਹੀਂ। ਇਹਨਾਂ ਦਿਨਾਂ ਦੇ ਵਿੱਚ ਵੀ ਉਹ ਭਾਈ ਦਲਜੀਤ ਸਿੰਘ ਬਿੱਟੂ, ਭਾਈ ਭੁਪਿੰਦਰ ਸਿੰਘ ਭਲਵਾਨ ਤੇ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡਾ ਤੇ ਭਾਈ ਪ੍ਰੋਫੈਸਰ ਬਲਜਿੰਦਰਪਾਲ ਸਿੰਘ ਹੁਣੀ, ਇਹ ਸਾਰੇ ਜਿਹੜੇ ਇੱਕ ਪੰਥ ਸੇਵਕ ਜਥਾ ਬਣਾ ਕੇ ਸੇਵਾ ਕਰ ਰਹੇ ਨੇ। ਪਰ ਦਲ ਖਾਲਸਾ ਨੂੰ ਨਾਲ ਕਿਉਂ ਟੰਗਿਆ ਗਿਆ? ਕਿਉਂਕਿ ਕੱਲ ਨੂੰ 5 ਤਰੀਕ ਨੂੰ ਦਲ ਖਾਲਸਾ ਨੇ ਮੋਗੇ ਦੇ ਵਿੱਚ ਪੰਜਾਬ ਅਤੇ ਪੰਥ ਦੇ ਹੱਕਾਂ ਹਿੱਤਾਂ ਲਈ ਹਾਂ ਦਾ ਨਾਰਾ ਮਾਰਨਾ, ਬੜਾ ਵੱਡਾ ਪ੍ਰੋਗਰਾਮ। ਤੇ ਅੱਜ ਫਿਰ ਚਾਅ ਚੜ ਗਿਆ ਮੀਡੀਆ ਨੂੰ ਤੇ ਸਟੇਟ ਸਿਸਟਮ ਨੂੰ, ਰੱਜ ਕੇ ਭੰਡੀ ਪ੍ਰਚਾਰ ਕੀਤਾ ਵੀ ਕੱਲ ਨੂੰ ਉੱਥੇ ਜਾਂ ਤਾਂ ਪਾਬੰਦੀ ਲਾਉਣੀ ਸੌਖੀ ਹੋ ਜੂ ਪ੍ਰੋਗਰਾਮ ਤੇ, ਤਾਂ ਜਾਂ ਉੱਥੇ ਡਰਦੇ ਲੋਕ ਜਾਣਗੇ ਨਹੀਂ, ਗਿਣਤੀ ਘਟੂਗੀ। ਸੋ ਮੋਟੇ ਤੌਰ ਦੇ ਉੱਤੇ ਭਾਰਤੀ ਮੀਡੀਆ ਦਾ ਜਾਂ ਅੰਮ੍ਰਿਤਸਰ ਦੇ ਮੀਡੀਆ ਦਾ ਮੈਂ ਜਲੂਸ ਨਿਕਲਦਾ ਦੇਖਿਆ ਜਦੋਂ ਸਵੇਰ ਤੋਂ ਪਿੱਟਣ ਲੱਗੇ ਹੋਏ ਨੇ ਕਿ ਦਲ ਖਾਲਸਾ ਦਾ ਸੀ ਬੰਦਾ। ਭਾਈ ਨਰਾਇਣ ਸਿੰਘ ਪੰਥਕ ਹੈ, ਕੌਮ ਦੇ ਸੰਘਰਸ਼ ਦਾ ਹਿੱਸਾ ਰਿਹਾ, ਪਰ ਉਸ ਸ਼ਖਸ ਦਾ ਦਲ ਖਾਲਸਾ ਨਾਲ ਕੋਈ ਉਵੇਂ ਦਾ ਲਿੰਕ ਨਹੀਂ ਹੈ। ਖੈਰ, ਖਾਲਿਸਤਾਨ ਦੇ ਸੰਘਰਸ਼ ਵਿੱਚ ਵਿਚਰਦਿਆਂ 5 ਸਤੰਬਰ 1995 ਨੂੰ ਕਪੂਰਥਲੇ ਤੋਂ ਅੰਮ੍ਰਿਤਸਰ ਨੂੰ ਬੱਸ ਆ ਰਹੀ ਸੀ ਤੇ ਉਦੋਂ ਫੜ ਕੇ
ਪਹਿਲੀ ਵਾਰ ਖਾੜਕੂ ਸੰਘਰਸ਼ ਵਿੱਚ ਉਹਦੀ ਜਦੋਂ ਪੂਰਾ ਜਿਹੜਾ ਖਾੜਕੂ ਸੰਘਰਸ਼ ਆ ਮੱਠਾ ਪੈ ਚੁੱਕਿਆ ਸੀ, ਉਦੋਂ ਗ੍ਰਿਫਤਾਰੀ ਹੋਈ। ਗੈਰ ਕਾਨੂੰਨੀ ਹਿਰਾਸਤ ਤੋਂ 16 ਦਿਨ ਰੱਖਿਆ, ਬਾਅਦ ਵਿੱਚ ਕੇਸ ਕਈ ਪਾ ਕੇ ਉਹਨੂੰ ਜੇਲ੍ਹ ਭੇਜਿਆ। ਜੇਲ੍ਹ ਜਾਣ ਸਾਰ ਉਹਨੇ ਇੱਕ ਲੈਟਰ ਬਾਦਲ ਦੇ ਨਾਂ ਲਿਖਿਆ ਜਦੋਂ ਬਾਦਲ ਸੱਤਾ 'ਚ ਆਇਆ, ਜਿਹਦੇ ਵਿੱਚ ਪੰਜਾਬ ਦੇ ਬੁੱਚੜ ਪੁਲਸੀਆਂ ਬਾਰੇ, ਉਸ ਮੌਕੇ ਸਰਗਰਮ ਕੈਟਾਂ ਟਾਊਟਾਂ ਬਾਰੇ ਜੋ ਲਿਖਿਆ, ਉਹ ਬਾਅਦ 'ਚ ਇੱਕ ਪੰਥਕ ਦਸਤਾਵੇਜ਼ ਕਿਤਾਬ ਛਪੀ ਆ। ਜਿਨ੍ਹਾਂ ਲੋਕਾਂ ਨੂੰ ਅੱਜ ਚੀਕਾਂ ਜਿਹੀਆਂ ਮਾਰਨ ਦੀ ਆਦਤ ਪਈ ਹੋਈ ਆ ਵੀ ਹਾਏ ਨਰੈਣ ਸਿੰਘ ਚੌੜਾ ਨੇ ਕੀ ਕਰਤਾ, ਉਹਨਾਂ ਨੂੰ ਬੇਨਤੀ ਆ ਵੀ ਪੰਥਕ ਦਸਤਾਵੇਜ਼ ਦੇ ਵਿੱਚੋਂ ਕੱਲਾ ਉਹ ਲੈਟਰ ਪੜ੍ਹ ਲਿਓ ਜਿਹੜਾ ਬਾਦਲ ਨੂੰ ਲਿਖਿਆ ਸੀ। ਜਿੰਨੇ ਅੱਜ ਬਾਹਲੇ ਘੈਂਟ ਇੱਥੇ ਜਥੇਦਾਰ ਬਣੇ ਫਿਰਦੇ ਆ, ਲੀਡਰ ਬਣੇ ਫਿਰਦੇ ਆ, ਸਾਰਿਆਂ ਦਾ ਕੈਟਾਂ ਟਾਊਟਾਂ ਦਾ ਬਿਉਰਾ ਉਹ 'ਚ ਦਿੱਤਾ ਹੋਇਆ ਕਿ ਫਲਾਣੇ ਨੇ ਫਲਾਨੀ ਵਾਰਦਾਤ ਕੀਤੀ ਆ, ਫਲਾਣੇ ਨੇ ਫਲਾਨਾ ਕੰਮ ਕੀਤਾ, ਫਲਾਨਾ ਫਲਾਣੇ ਅਫਸਰ ਨਾਲ ਚੱਲਦਾ, ਫਲਾਨਾ ਫਲਾਨੀ ਏਜੰਸੀ ਨਾਲ ਚੱਲਦਾ। ਪੂਰੀ ਫੁੱਲ ਡਿਟੇਲ, ਕੱਲੇ ਕੱਲੇ ਦਾ ਨਾਂ, ਐਡਰੈਸ, ਪਿਤਾ ਦਾ ਨਾਂ ਤੁਹਾਨੂੰ ਉੱਥੋਂ ਮਿਲ ਜੂ। ਤੇ ਜੇ ਹਿੰਮਤ ਜ਼ਰੂਰਤ ਹੈਗੀ ਆ ਤਾਂ ਉਹਦਾ ਲੇਖਾ ਜੋਖਾ ਕਰ ਲਿਓ ਵੀ ਆਹ ਬੰਦੇ ਨੇ ਇਹ ਕੰਮ ਕੀਤਾ। ਇਹ ਉਦੋਂ ਆ ਜਦੋਂ ਫੜਿਆ ਹੋਇਆ ਸੀ, ਤੇ ਜਦੋਂ ਜਿਉਂਦਾ ਹੋਊਗਾ, ਜਦੋਂ ਬਾਹਰ ਤੁਰਿਆ ਹੋਊਗਾ, ਉਦੋਂ ਕੀ ਕਰਦਾ ਹੋਣਾ, ਇੱਥੋਂ ਅੰਦਾਜ਼ਾ ਲਾ। ਉਸ ਤੋਂ ਬਾਅਦ ਵਿੱਚ ਉਹ ਬਾਹਰ ਆਇਆ ਜੇਲ੍ਹ ਚੋਂ ਤਾਂ ਸੈਮੀਨਾਰਾਂ 'ਚ, ਇਕੱਤਰਤਾਵਾਂ 'ਚ, ਪ੍ਰੋਗਰਾਮਾਂ ਦੇ ਵਿੱਚ ਅਕਸਰ ਇੱਥੇ ਸਾਡੇ ਨਾਲ ਹੀ ਸਾਰੇ ਪ੍ਰੋਗਰਾਮਾਂ 'ਚ ਤੋਰਾ ਫੇਰਾ ਕੀਤਾ, ਕੌਮ ਦੀ ਜ਼ਿੰਮੇਵਾਰੀ ਨਿਭਾਈ। ਇੱਥੇ ਜਿੰਨੇ ਉਸ ਦੌਰ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਜਿੱਥੇ ਕੰਮ ਛੱਡਿਆ ਸੀ ਮਨੁੱਖੀ ਹੱਕਾਂ ਦਾ, ਉੱਥੋਂ ਫੇਰ ਚੱਕ ਲਿਆ। ਤੇ ਜਿੰਨੇ ਮਾਝੇ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਤਰੱਕੀਆਂ ਤੇ ਇਨਾਮ ਦੇ ਲਾਲਚ ਵਿੱਚ ਪੁਲਸੀਆਂ ਨੇ ਜ਼ੁਲਮ ਕੀਤੇ ਸੀ, ਉਹਨਾਂ ਬਾਰੇ ਲਿਖਣਾ, ਉਹਨਾਂ ਦਾ ਡਾਟਾ ਇਕੱਠਾ ਕਰਨਾ ਤੇ ਅਦਾਲਤਾਂ ਵਿੱਚ ਲੈ ਕੇ ਜਾਣਾ। ਭਾਰਤੀ ਅਦਾਲਤਾਂ ਦੇ ਵਿੱਚ ਉਹਨਾਂ ਬੁੱਚੜ ਪੁਲਸੀਆਂ ਨੂੰ ਨੰਗਾ ਕਰਕੇ ਸਜ਼ਾਵਾਂ ਕਰਾਈਆਂ। ਤੁਸੀਂ ਆਏ ਦਿਨ ਇਹ ਖਬਰ ਪੜ੍ਹਦੇ ਹੋ, ਮਹੀਨੇ 'ਚ, ਸਾਲ 'ਚ 4-5 ਵਾਰੀ ਇਹ ਖਬਰ ਜ਼ਰੂਰ ਆਉਂਦੀ ਹੈ ਕਿ 1993 ਦੇ ਵਿੱਚ ਫਲਾਨਾ ਚੱਕ ਕੇ ਮਾਰਿਆ ਸੀ, 1986 'ਚ ਫਲਾਨਾ ਮਾਰਿਆ ਸੀ, ਆਹ ਦੇਖੋ ਜੀ ਇੰਨੇ ਸਾਲ ਬਾਅਦ ਸਜ਼ਾ ਹੋ ਗਈ। ਉਹ ਕੇਸ ਕੌਣ ਲੜ ਰਿਹਾ ਹੁੰਦਾ? ਉਹ ਭਾਈ ਨਰੈਣ ਸਿੰਘ ਚੌੜਾ, ਜਿਹਨੇ ਆਪਦੇ ਦੋਨੇ ਮੁੰਡੇ ਵਕੀਲ ਬਣਾਏ ਨੇ ਤੇ ਉਹ ਅਦਾਲਤੀ ਲੜਾਈ ਲੜਦੇ। ਸੋ ਭਾਰਤ ਦੇ ਸਿਸਟਮ ਨੂੰ ਵਰਤ ਕੇ ਉਹਨਾਂ ਜ਼ੁਲਮ ਕਰਨ ਵਾਲੇ ਅਫਸਰਾਂ ਦੇ ਉੱਤੇ ਇੱਕ ਤਰੀਕੇ ਨਾਲ ਇਹਨਾਂ ਦਿਨਾਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਨੇ ਉਹ ਕਰਵਾ ਕੇ ਜਦੋਂ ਬਿਪਤਾ ਖੜੀ ਕਰੂ ਤਾਂ ਪੁਲਸੀਏ ਜਿਹੜੇ ਨੇ, ਜਿਨ੍ਹਾਂ ਨੇ ਉਸ ਮੌਕੇ ਵੀ ਅੱਖ ਰੱਖੀ ਸੀ ਵੀ ਇਹਨੂੰ ਠੋਕਣਾ, ਇਹਨੂੰ ਮਾਰਨਾ, ਉਹ ਉਹਨੂੰ ਬਖਸ਼ਣਗੇ। ਸੋ ਪੁਲਸੀਆਂ ਦਾ ਹਮੇਸ਼ਾ ਨਿਸ਼ਾਨਾ ਜਿਹੜਾ ਉਹ ਇਹਦੇ ਤੇ ਰਹਿੰਦਾ, ਪਰ ਉਹਦੀ ਕੌਮ ਪ੍ਰਸਤੀ ਆ। ਭਾਈ ਦਿਲਾਵਰ ਸਿੰਘ ਜਿਹਨੇ ਬਿਆੰਤੇ ਬੁੱਚੜ ਨੂੰ ਸੋਧਾ ਲਾਇਆ, ਪਿੱਛੇ ਜੇ ਉਹਦੇ ਜਦੋਂ ਪੋਤਾ ਹੋਇਆ ਤਾਂ ਉਹਦਾ ਨਾਂ ਆਪਦੇ ਪੋਤੇ ਦਾ ਭਾਈ ਦਿਲਾਵਰ ਸਿੰਘ ਦੇ ਨਾਂ ਤੇ ਰੱਖਿਆ, ਭਾਈ ਨਰੈਣ ਸਿੰਘ ਨੇ। ਇੱਕ ਵਾਰੀ ਅਸੀਂ ਇੱਥੇ ਪ੍ਰੋਗਰਾਮ ਕੀਤਾ, ਭਾਈ ਦਿਲਾਵਰ ਸਿੰਘ ਦੀ ਮਾਤਾ ਨੂੰ ਗੋਲਡ ਮੈਡਲ ਨਾਲ ਇਹਦਾ ਨਵਾਜਣਾ, ਮਿੰਟੋ ਮਿੰਟੀ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕੀਤੇ, ਗੋਲਡ ਮੈਡਲ ਬਣਾ ਕੇ ਲਿਆਇਆ। ਬੜਾ ਮੈਂ ਹੈਰਾਨ ਹੋਇਆ ਵੀ 10 ਰੁਪਏ ਕੱਢਣੇ ਔਖੇ ਹੋ ਜਾਂਦੇ ਨੇ, ਕਿਆ ਇਹਦੀ ਹਿੰਮਤ ਆ, ਕਿਆ ਇਹਦੀ ਜ਼ਰੂਰਤ। ਫਿਰ ਮਨੁੱਖੀ ਹੱਕਾਂ ਦੇ ਲਈ ਲੜਦਾ ਇਹ ਬੰਦਾ ਸਟੇਟ ਦੀ ਨਜ਼ਰ 'ਚ, ਕਿਉਂਕਿ ਜਿਹੜੇ ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਪਰਿਵਾਰ ਨੇ, ਆ ਜਿਹੜੇ ਬਾਬਾ ਚਰਨ ਸਿੰਘ ਕਾਰਸੇ ਵਾਲੇ ਪਰਿਵਾਰ ਦੇ ਉੱਤੇ ਕਹਿਰ ਢਾਇਆ, ਉਹਨਾਂ ਦੇ ਟੱਬਰ ਕਿੰਨਾ ਮਾਰਿਆ, ਇਹ ਉਹਨਾਂ ਦੇ ਲਈ ਅਦਾਲਤੀ ਲੜਾਈ ਲੜ ਰਹੇ। ਸੋ ਇਸ ਮਾਹੌਲ ਦੇ ਵਿੱਚ ਉਹ ਇੱਕ ਤਾਂ ਉਹਨਾਂ ਸਾਰੇ ਪਰਿਵਾਰਾਂ ਦਾ ਬੜਾ ਓਟ ਆਸਰਾ ਵਾ ਮਾਝੇ ਦੇ ਵਿੱਚ, ਜਿਹੜੇ ਹੈਲਪਲੈਸ ਨੇ। ਮੈਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰਪਾਲ ਸਿੰਘ ਤੇ ਹੋਰ ਸਿੰਘ ਕਿਸੇ ਸਿੰਘ ਦੇ ਭੋਗ ਤੋਂ ਵਾਪਸ ਆ ਰਹੇ ਸੀ, ਇੱਕ ਪਰਿਵਾਰ 'ਚ ਗਏ ਜਿਨ੍ਹਾਂ ਦੀ ਦਾਸਤਾਨ ਜਦੋਂ ਅਸੀਂ ਇਸ ਦੇ ਭਾਈ ਨਰੈਣ ਸਿੰਘ ਚੌੜੇ ਤੋਂ ਸੁਣੀ ਤਾਂ ਸਾਡੇ ਆਪਦੇ ਨੈਣਾਂ 'ਚੋਂ ਨੀਰ ਵਗਦਾ ਸੀ ਕਿ ਇਸ ਸੰਘਰਸ਼ ਦੌਰਾਨ ਇਹੋ ਜਿਹਾ ਕੁਝ ਵੀ ਵਾਪਰਿਆ। ਇਸ ਦੌਰਾਨ ਇਸ ਬੰਦੇ ਨੇ ਫਿਰ ਵੀ ਕੌਮ ਪ੍ਰਤੀ ਜਿੱਥੇ ਵੀ ਲੋੜ ਪਈ ਫਰਜ਼ ਨਿਭਾਏ ਤੇ ਪੁਲਿਸ ਨੇ ਫੜ ਲਿਆ ਕਿ ਜੀ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ 2004 ਨੂੰ ਸ਼ਾਇਦ 21 ਫਰਵਰੀ ਸੀ, ਉਹ ਜਿਹੜਾ ਕਹਿੰਦੇ ਜੀ ਬੜਾ ਜੇ ਤੋਂ ਭੱਜ ਗਏ ਵੀ ਇਸ ਗੱਲ ਵਿੱਚ ਬਾਹਰ ਕਹਿੰਦੇ ਖੜ ਕੇ ਬਿਜਲੀ ਦੀਆਂ ਤਾਰਾਂ ਦੇ ਉੱਤੇ ਸੰਗਲ ਸੱਟ ਕੇ ਨਰੈਣ ਸਿੰਘ ਚੌੜੇ ਨੇ ਕਹਿੰਦੇ ਬਿਜਲੀ ਬੰਦ ਕੀਤੀ ਆ ਤਾਂ ਉਹ ਭੱਜੇ। ਫਿਰ
2011 ਦੀ ਗੱਲ ਆ, ਉਦੋਂ ਫੇਰ ਭਾਈ ਪਾਲ ਸਿੰਘ ਫਰਾਂਸ ਤੇ ਹੋਰ ਕਈ ਜਾਣੇ ਫੜਦੇ, ਕਹਿੰਦੇ ਜੀ ਬੜਾ ਅਸਲਾ ਫੜਿਆ, ਇਹ ਜੀ ਵਾਰਦਾਤਾਂ ਕਰਨੀਆਂ ਚਾਹੁੰਦੇ ਸੀ ਪੰਜਾਬ 'ਚ। ਕੁੱਲ ਮਿਲਾ ਕੇ ਕੇਸਾਂ ਦੀ ਟਾਡਾ ਪੋਟਾ ਤੇ ਹੋਰ ਪਤਾ ਹੀ ਨਹੀਂ ਕਿੰਨੇ ਕੇਸ। ਪਿੱਛੇ ਜੇ ਕਿਤਾਬਾਂ ਬਹੁਤ ਲਿਖੀਆਂ ਨੇ, ਇੱਕ ਉਹਦੇ ਆਪ ਦੀ ਲਾਈਫ ਉੱਤੇ ਕਿਤਾਬ ਆ, ਪੂਰੀ ਨਾਵਲ ਦੇ ਰੂਪ 'ਚ ਲਿਖੀ ਆ, ਖਾਲਿਸਤਾਨ ਦਾ ਪੈਂਡਾ। ਇਵੇਂ ਹੀ ਉਹਨੇ ਇੱਕ ਪੰਥਕ ਦਸਤਾਵੇਜ਼, ਜਿਹਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਜਿੰਨੇ ਇਤਿਹਾਸਕ ਵੱਡੇ ਡਾਕੂਮੈਂਟ ਨੇ, ਉਹ ਸਾਰੇ ਉਹਦੇ 'ਚ ਲਿਖੇ ਆ। ਇੱਕ ਬਾਰ ਪਰਾਇਆ ਬੈਸਣਾ, ਕਮਾਲ ਦੀ ਕਿਤਾਬ। ਇੱਕ ਭਾਈ ਨਰੈਣ ਸਿੰਘ ਚੌੜੇ ਦੀ ਪੰਥਕ ਮਸਲੇ, ਸਰਬੱਤ ਖਾਲਸਾ। ਇਹ ਸਾਰੀਆਂ ਜਿਹੜੀਆਂ ਕਿਤਾਬਾਂ ਨੇ, ਇਹ ਆ ਜਿਹੜਾ ਮਾਤਾ ਦਾ ਮਾਲ ਕੰਨਾ ਬੈਠ ਕੇ ਵੀ ਹਾਏ ਮਾਰਤਾ, ਹਾਏ ਐ ਕਰਤਾ, ਉਹਦੇ ਕੰਮ ਦੀਆਂ ਨਹੀਂ ਹੈਗੀਆਂ, ਕਿਉਂਕਿ ਇਹ ਬੰਦਿਆਂ ਦੇ ਪੜ੍ਹਨ ਵਾਲੀਆਂ ਨਹੀਂ। ਪਰ ਇੱਕ ਕਿਤਾਬ ਜ਼ਰੂਰ ਪੰਥ ਨੂੰ ਪੜ੍ਹਨੀ ਚਾਹੀਦੀ ਆ। ਅਜੇ ਉਹ ਮਾਰਕੀਟ 'ਚ ਆਉਣੀ ਸੀ, ਉਦੋਂ ਪਹਿਲਾਂ ਹੀ ਮੈਨੂੰ ਦਿੱਤੀ ਉਹਨੇ ਪਿੱਛੇ ਜੇ, ਮੈਂ ਇੱਥੇ ਪ੍ਰੋਗਰਾਮ 'ਚ ਦਿਖਾਈ ਵੀ ਸੀ ਇੱਕ ਦਿਨ। ਉਹ ਇੱਕ ਭਾਰਤ ਸਰਕਾਰ ਦਾ ਅਫਸਰ ਆ, GVS ਸਿੱਧੂ। GVS ਸਿੱਧੂ ਨੇ ਕਿਤਾਬ ਲਿਖੀ ਖਾਲਿਸਤਾਨ ਦੀ ਸਾਜ਼ਿਸ਼, ਜਿਹਦੇ ਵਿੱਚ ਪੂਰੇ ਸੰਘਰਸ਼ ਨੂੰ ਭਾਰਤ ਸਰਕਾਰ ਦਾ ਪਲਾਟ ਦੱਸ ਕੇ ਸਿੱਖ ਸੰਘਰਸ਼ ਦੇ ਖਿਲਾਫ ਮਾਹੌਲ ਸਿਰਜਣ ਦਾ ਯਤਨ ਸੀ। ਜਿਹੜਾ ਠੋਕਮਾ ਵਿਰੋਧ ਉਹਦਾ ਸਿੱਧਾ ਕੀਤਾ, ਉਹ ਤਾਂ ਬੜਿਆਂ ਨੇ ਕੀਤਾ, ਪੱਤਰਕਾਰ ਭਾਈ ਜਗਤਾਰ ਸਿੰਘ ਨੇ ਜਾਂ ਹੋਰ ਬੜਿਆਂ ਨੇ। ਪਰ ਇੱਕ ਪੂਰੀ ਕਿਤਾਬ ਉਹਦੇ ਖਿਲਾਫ ਲਿਖੀ, ਉਸ ਕਿਤਾਬ ਦੇ ਖਿਲਾਫ। ਜਿਹੜੀ ਕਿਤਾਬ GVS ਸਿੱਧੂ ਨੇ ਲਿਖੀ, ਖਾਲਿਸਤਾਨ ਦੀ ਸਾਜ਼ਿਸ਼, ਤੇ ਇਹਨੇ ਨਰੈਣ ਸਿੰਘ ਚੌੜੇ ਨੇ ਲਿਖੀ ਖਾਲਿਸਤਾਨ ਵਿਰੁੱਧ ਸਾਜ਼ਿਸ਼। ਇਹਦੇ ਵਿੱਚ ਪੂਰਾ ਤੱਥਾਂ ਨਾਲ, ਵੇਰਵਿਆਂ ਨਾਲ ਹਰ ਉਸ ਦੌਰ ਦਾ ਘਟਨਾਕ੍ਰਮ ਤੇ ਇਹ ਪ੍ਰਖੱਚੇ ਉਡਾਤੇ ਉਸ IB ਦੇ ਖੁਫੀਆ ਏਜੰਸੀਆਂ ਦੇ ਅਫਸਰ ਦੇ ਕਿਤਾਬ ਦੇ। ਜਿਹੜੇ ਬੰਦੇ 'ਚ ਇੰਨਾ ਪੋਟੈਂਸ਼ੀਅਲ ਆ ਵੀ ਉਹ ਕੌਮ ਦਾ ਪੱਖ ਪੇਸ਼ ਕਰਨ ਮੌਕੇ ਪੂਰੀ ਵਧੀਆ ਸੱਚੀ ਸੁੱਚੀ ਭੂਮਿਕਾ ਅਦਾ ਕਰ ਸਕਦਾ ਹੈ, ਜਿਹੜਾ ਅੰਡਰਗਰਾਉਂਡ ਮੂਵਮੈਂਟ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਜੁਝਾਰੂ ਨੌਜਵਾਨਾਂ ਦੀ ਅਗਵਾਈ ਕਰ ਸਕਦਾ ਹੈ, ਜਿਹੜਾ ਜੇ ਸਰਕਾਰ ਦੇ ਹਿਸਾਬ ਨਾਲ ਦੇਖਿਆ ਜਾਵੇ ਅੱਜ ਵੀ ਹਥਿਆਰਬੰਦ ਕਾਰਵਾਈਆਂ ਦੇ ਵਿੱਚ ਦਿਲਚਸਪੀ ਲੈਂਦਾ। ਉਹਨੂੰ ਕੀ ਬਿਪਤਾ ਪਈ ਹੋਈ ਆ ਵੀ ਇੱਕ 9mm ਦਾ ਪਿਸਟਲ ਲੈ ਕੇ ਆਪ ਜਾ ਕੇ ਉੱਥੇ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਤੁਰ ਪਿਆ। ਵੀ ਕੀ ਜਿਹੜੇ ਬੰਦੇ ਭਾਈ ਨਰੈਣ ਸਿੰਘ ਚੌੜਾ ਨੂੰ ਮਿਲਦੇ ਗਿਲਦੇ ਆ, ਚਾਹੇ ਉਹ ਪੁਲਿਸ ਅਫਸਰ ਨੇ, ਚਾਹੇ ਏਜੰਸੀਆਂ ਦੇ ਬੰਦੇ ਆ, ਚਾਹੇ ਸਾਡੇ ਵਰਗੇ ਭਰਾ ਨੇ, ਇਹ ਗੱਲ ਦਾ ਮੈਚ ਨਹੀਂ ਬਣਦਾ। ਸਮਝ ਨਹੀਂ ਆਉਂਦੀ ਗੱਲ, ਕਿੱਥੇ ਭਾਈ ਨਰੈਣ ਸਿੰਘ ਚੌੜਾ ਦੀ ਸ਼ਖਸੀਅਤ ਤੇ ਕਿੱਥੇ ਆ ਐਕਸ਼ਨ। ਆਖਰ ਕਿਹੜਾ ਕਹਿਰ, ਕਿਹੜੀ ਗੱਲ ਆ ਜਿਹਦੇ ਕਰਕੇ ਭਾਈ ਨਰੈਣ ਸਿੰਘ ਚੌੜਾ ਸੁਖਬੀਰ ਬਾਦਲ ਦੇ ਸਾਹਮਣੇ ਖੜ ਕੇ ਉਹਨੂੰ ਗੋਲੀ ਮਾਰਨ ਤੱਕ ਚਲਾ ਗਿਆ। ਇਹ ਪੱਖ ਜਾਣੇ ਤੇ ਸਮਝੇ ਬਗੈਰ ਗੱਲ ਬਣਨੀ ਨਹੀਂ। ਸੱਚਾਈ ਇਹ ਆ ਕਿ ਪੂਰੇ ਖਾਲਸਾ ਪੰਥ ਦੇ ਅੰਦਰ ਬਹੁਤ ਰੋਸ ਆ। ਜਿਵੇਂ ਜਗਦੀਸ਼ ਟੈਟਲਰ ਦੇ ਖਿਲਾਫ ਰੋਸ ਸੀ, ਜਿਵੇਂ ਸੱਜਣ ਕੁਮਾਰ ਦੇ ਖਿਲਾਫ, ਇੰਦਰਾ ਦੇ ਖਿਲਾਫ, ਵੈਦਿਆ ਦੇ ਖਿਲਾਫ, ਬੇਅੰਤੇ ਬੁੱਚੜ ਦੇ ਖਿਲਾਫ, ਉਵੇਂ ਕੌਮ ਦੇ ਅੰਦਰ ਬਾਦਲ ਕਿਆਂ ਦੇ ਖਿਲਾਫ ਰੋਸ ਆ। ਇਹਨਾਂ ਨੇ ਉਹੀ ਕੁਝ ਕੀਤਾ ਜਿਹੜਾ ਮੱਸੇ ਰੰਗੜ ਨੇ ਕੀਤਾ, ਲਖਪਤ ਰਾਏ ਨੇ ਕੀਤਾ, ਜਾਂ ਹੋਰ ਦੋਸਤਾਂ ਨੇ ਸਿੱਖਾਂ ਨਾਲ ਕੀਤਾ। ਪਰ ਟ੍ਰੀਟਮੈਂਟ ਕੀ ਦਿੱਤੀ ਜਾ ਰਹੀ ਹੈ ਜਥੇਦਾਰਾਂ ਰਾਹੀਂ ਉਹਨਾਂ ਨੂੰ ਆਪਣੇ ਸਾਹਮਣੇ। ਹੁਣ ਜੇਕਰ ਸਾਰੇ ਮਸਲੇ ਜਥੇਦਾਰੀ ਹੱਲ ਕਰਦੇ ਹੋਣ, ਫਿਰ ਬੇਅੰਤ ਸਿੰਘ, ਸਤਵੰਤ ਸਿੰਘ ਦੀ ਤਾਂ ਲੋੜ ਹੀ ਨਾ ਪਵੇ। ਜੇ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਅਕਾਲ ਤਖਤ ਤੇ ਪੇਸ਼ ਹੋ ਕੇ 4 ਦਿਨ ਭਾਂਡੇ ਮੰਜਵਾ ਲੈਂਦਾ, ਫਿਰ ਭਾਈ ਦਿਲਾਵਰ ਸਿੰਘ ਦੀ ਤਾਂ ਗੁੰਜਾਇਸ਼ ਹੀ ਖਤਮ ਹੋ ਜਾਂਦੀ। ਆਖਰ ਕਿਉਂ ਭਾਈ ਜਿੰਦੇ ਸੁੱਖੇ, ਭਾਈ ਦਿਲਾਵਰ ਸਿੰਘ ਵਰਗੇ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਵਰਗੇ ਜਾਂ ਹੋਰ ਜੁਝਾਰੂਆਂ ਨੂੰ ਆਪਦੇ ਸਿਰਾਂ ਤੇ ਖੱਫਣ ਬੰਨ ਕੇ ਕੌਮ ਦੀ ਲੜਾਈ ਲੜਨੀ ਪੈਂਦੀ ਹੈ ਜੇ ਜਥੇਦਾਰਾਂ ਦੇ ਰਾਹੀਂ ਵੀ ਮਸਲੇ ਹੱਲ ਹੁੰਦੇ ਹੋਣ? ਫਿਰ KPS ਗਿੱਲ ਵੀ ਅਕਾਲ ਤਖਤ ਤੇ ਆ ਕੇ 4 ਦਿਨ ਭਾਂਡੇ ਮਾਂਜ ਲੈਂਦਾ ਜੀ। ਸੋ ਗੱਲ ਇੰਨੀ ਸੌਖੀ ਨਹੀਂ ਹੈਗੀ। ਗੱਲ ਨੂੰ ਸਮਝਣ ਦਾ ਯਤਨ ਕਰਨਾ ਪਊ ਕਿ ਇਹ ਉਸ ਰੋਹ ਦਾ ਜਿਹੜਾ ਰੋਹ ਖਾਲਸਾ ਪੰਥ ਦੇ ਦਿਲ ਦਿਮਾਗ ਵਿੱਚ ਵਾ, ਜਿਹਨੂੰ ਇਹ ਬਾਦਲ ਸੈਨਾ ਹੋਰ ਭੜਕਾ ਰਹੀ ਆ ਕਿ ਆਹ ਦੇਖੋ ਜੀ ਅਹਿਸਾਨ ਕਰਤਾ,
ਹੁਣ ਆ ਜੋ ਨਿੱਜੀ ਲਾਈਫ ਦੇ ਉੱਤੇ ਤੇ ਬਾਦਲ ਸੁਖਬੀਰ ਦੇ ਸੰਬੰਧਾਂ ਬਾਰੇ। ਮੈਂ ਖੁਦ ਗਵਾਹ ਇਸ ਗੱਲ ਦਾ, ਭੁਗਤ ਭੋਗੀ ਵੀ ਆ, ਪਰ ਮੈਂ ਆਪਦੀ ਕਹਾਣੀ ਨਹੀਂ ਸੁਣਾਉਂਦਾ। ਜਦੋਂ ਵੀ ਬਾਦਲ ਕਿਆਂ ਦਾ ਰਾਜ ਆਇਆ, ਸੁਖਬੀਰ ਬਾਦਲ ਦੀ ਸਹਿਮਤੀ ਨਾਲ ਪੰਜਾਬ ਪੁਲਿਸ ਦੇ ਅਫਸਰਾਂ ਦਾ ਇੱਕ ਉਹ ਗਰੁੱਪ ਤਿਆਰ ਹੋਇਆ ਹੈ ਜਿਹਦਾ ਕੰਮ ਆ ਸਿੱਖ ਨੌਜਵਾਨਾਂ ਉੱਤੇ ਕਹਿਰ ਹਟਾਉਣਾ। ਜਿਹੜਾ ਕੁਛ ਬਿਆੰਤੇ ਬੁੱਚੜ ਦੇ ਰਾਜ ਵਿੱਚ ਹੁੰਦਾ ਰਿਹਾ ਸਿੱਖਾਂ ਨਾਲ, ਜਿਹੜਾ ਗਵਰਨਰੀ ਰਾਜ ਵਿੱਚ ਹੁੰਦਾ ਰਿਹਾ, ਖਾੜਕੂ ਬਾਦ ਦੇ ਦਿਨਾਂ 'ਚ ਹੁੰਦਾ ਰਿਹਾ, ਜੇ ਉਹੀ ਸਾਰਾ ਕੁਝ ਸੁਖਬੀਰ ਬਾਦਲ ਕਰਾਵੇ ਤਾਂ ਫੇਰ ਭਾਈ ਕੌਮ ਕਿਹੜੇ ਖੂਹ 'ਚ ਜਾਵੇ। ਮੈਂ ਤੁਹਾਨੂੰ ਚੇਤੇ ਕਰਾਉਣਾ, ਕਿਉਂਕਿ ਚੇਤਾ ਬੜਾ ਮਾੜਾ ਆਪਣੀ ਕੌਮ ਦਾ। ਜਿਨ੍ਹਾਂ ਨਾਲ ਬੀਤੀਆਂ ਉਹਨਾਂ ਨੂੰ ਪੁੱਛ ਕੇ ਦੇਖੋ। ਦੋ ਤਿੰਨ ਗੱਲਾਂ ਸੁਣਾਉਣਾ। ਇੱਕ ਵਾਰ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਨੇ ਇਹ ਮਿੱਥ ਲਿਆ ਕਿ ਆਪਾਂ ਆਪਣੇ ਨਾਲ ਦੇ ਉਦੋਂ ਪੁਲਿਸੀਆਂ ਨੂੰ ਮਾਰਿਆ ਜੀ, ਖਾੜਕੂ ਲਹਿਰ 'ਚ ਜਿਨ੍ਹਾਂ ਨੇ ਜ਼ੁਲਮ ਕੀਤੇ ਸੀ, ਸਿੱਖਾਂ ਨੇ ਸੋਧੇ ਲਾਏ, ਤੇ ਅੱਜ ਇਹ ਲੀਡਰ ਬਣ ਕੇ ਫਿਰਦੇ ਆ। ਨਰੈਣ ਸਿੰਘ ਚੌੜਾ, ਕੁਲਵੀਰ ਸਿੰਘ ਬੜਾ ਪਿੰਡ ਸ਼੍ਰੋਮਣੀ ਕਮੇਟੀ ਮੈਂਬਰ ਬਣ ਗਿਆ ਜੀ, ਭਾਈ ਦਲਜੀਤ ਸਿੰਘ ਬਿੱਟੂ ਫਲਾਨਾ ਧਮਕਾਨਾ। ਸੋ ਇੱਕ ਪਲਾਨ ਦੇ ਤਹਿਤ, ਸਾਜ਼ਿਸ਼ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਭੜਕਾਇਆ ਗਿਆ ਕਿ ਤੈਨੂੰ ਮਾਰਨ ਦੀ ਪਲੈਨਿੰਗ ਬਣਾਉਂਦੇ ਆ। ਝੂਠਾ ਬਿਲਕੁਲ ਇਹ ਗੱਲ, ਇਹ ਝੂਠੀ ਸੀ ਗੱਲ। ਸੁਖਬੀਰ ਸਿੰਘ ਬਾਦਲ ਨੇ ਪੁਲਿਸੀਆਂ ਉੱਤੇ ਯਕੀਨ ਕਰਕੇ ਖੁੱਲੀ ਛੁੱਟੀ ਦੇਤੀ। ਜਦੋਂ ਡਿਪਟੀ ਸੀਐਮ ਗ੍ਰਹਿ ਮੰਤਰੀ ਸਾਹਿਬ ਜਦੋਂ ਇਹ ਖੁੱਲੀ ਛੁੱਟੀ ਦੇਣ ਤਾਂ ਫੇਰ ਪੁਲਿਸ ਨੇ ਤਾਂ ਕੱਲਾ ਓਕੇ ਕਰਾਉਣਾ ਸੀ। ਉਦੋਂ ਬਾਅਦ ਚੱਕ ਲਿਆ ਬੜਾ ਪਿੰਡ ਨੂੰ ਤੇ ਚੱਕ ਲਿਆ ਦਲਜੀਤ ਸਿੰਘ ਬਿੱਟੂ ਨੂੰ, ਇੱਥੇ ਲਿਆਂਦਾ ਜਲੰਧਰ। ਜੋ ਜ਼ੁਲਮ ਹੋਇਆ ਉਸ ਮੌਕੇ, ਉਹ ਕਹਿਰ ਛੋਟਾ ਅੱਖਰ ਅਲਫ ਨਗਨ ਕਰਕੇ ਇਹਨਾਂ ਨੂੰ ਕਟਾਪਾ ਚਾੜਨ ਤੋਂ ਬਾਅਦ ਕੋਲੇ ਮੋਬਾਈਲ ਜਾ ਕਰਕੇ ਕਹਿਣ ਵੀ ਸੁਖਬੀਰ ਕਹਿੰਦਾ ਵੀ ਤੁਹਾਡੀਆਂ ਮੈਂ ਚੀਕਾਂ ਸੁਣਦੀਆਂ ਨੇ, 4 ਚੀਕਾਂ ਮਾਰ ਦੋ ਜੀ ਸਾਡਾ ਖਹਿੜਾ ਛੁੱਟ ਜੂ। ਫਿਰ ਕਹਿਣ ਜੀ ਸਾਨੂੰ ਕਹਿੰਦਾ ਵੀਡੀਓ ਬਣਾ ਕੇ ਭੇਜੋ ਨੰਗਾ ਕਰਕੇ, ਮੈਂ ਤੁਹਾਡੇ ਆਹ ਕਰਨਾ ਉਹ ਕਰਨਾ। ਬੜਾ ਗੰਦੀਆਂ ਗੱਲਾਂ ਇਹਨਾਂ ਨੇ ਉਦੋਂ ਪੁਲਿਸੀਆਂ ਨੇ ਕੀਤੀਆਂ। ਖੈਰ ਬੰਦੇ ਸਿਆਣੇ ਹੁੰਦੇ ਆ, ਅਕਲ ਵਾਲੇ ਹੁੰਦੇ ਆ, ਸਮਝ ਗਏ ਕਿ ਨਾ ਤਾਂ ਸੁਖਬੀਰ ਨੇ ਇਹਨਾਂ ਨੂੰ ਇਹ ਕੁਝ ਕਿਹਾ ਹੋਣਾ ਕਰਨ ਨੂੰ, ਪਰ ਉਹਨਾਂ ਤੋਂ ਉਹ ਤੋਂ ਜਿੱਸ ਕਰਾ ਲਈ ਇੱਕ ਵਾਰੀ। ਉਦੋਂ ਬਾਅਦ ਇਹ ਸਾਰਾ ਕੁਝ ਆਪ ਦੀ ਖੁੰਦਕ ਕੱਢ ਰਹੇ ਨੇ। ਖਾੜਕੂ ਸਮਝ ਗਏ, ਸਿੱਖ ਸਮਝ ਗਏ, ਗੁਰੂ ਨੂੰ ਪਿਆਰ ਕਰਨ ਵਾਲੇ ਸਮਝ ਗਏ ਕਿ ਸੁਖਬੀਰ ਨੂੰ, ਉੱਲੂ ਨੂੰ ਪਤਾ ਹੀ ਨਹੀਂ ਕਿ ਤੇਰਾ ਨਾਂ ਵਰਤ ਕੇ ਪਤਾ ਨਹੀਂ ਉਹਨੂੰ ਕੀ ਕੁਝ ਇਹਨਾਂ ਨੇ ਕਿਹਾ ਹੋਣਾ। ਜਿਵੇਂ ਅੱਜ ਸਾਨੂੰ ਭੜਕਾ ਰਹੇ ਨੇ, ਇਹ ਆਪ ਦੀ ਸਾਡੀ ਉਹਦੇ ਨਾਲ ਦੁਸ਼ਮਣੀ ਪਾ ਰਹੇ। ਅਸੀਂ ਇਸ ਚੀਜ਼ ਤੋਂ ਸੁਚੇਤ ਰਹਿਣਾ। ਤੋ ਉਹ ਤਾਂ ਰਹੇ ਸੁਚੇਤ, ਉਹ ਸਾਰੀ ਗੱਲਬਾਤ ਬੜੀ ਲੰਮੀ ਚੌੜੀ ਆ, ਕਿਹੜਾ ਬੰਦਾ ਕਿਵੇਂ ਵਰਤਿਆ ਸਭ ਪਤਾ ਹੁਣ ਤਾਂ ਸਾਨੂੰ। ਪਰ ਸੁਖਬੀਰ ਦੇ ਕੰਨਾਂ ਦੇ ਕੱਚੇ ਹੋਣ ਕਰਕੇ ਉਹਨੂੰ ਇਹਨਾਂ ਨੇ ਭੜਕਾ ਲਿਆ ਤੇ ਦਲਜੀਤ ਸਿੰਘ ਬਿੱਟੂ ਤੇ ਕੁਲਵੀਰ ਸਿੰਘ ਬੜਾ ਪਿੰਡ ਤੇ ਜ਼ੁਲਮ ਹੋਇਆ। ਉਹ ਜ਼ੁਲਮ ਕਰਕੇ ਪੁਲਿਸੀਆਂ ਨੇ ਇਹ ਜਚਾਇਆ ਕਿ ਤੇਰਾ ਕੰਮ, ਤੁਹਾਡੇ ਤੇ ਜ਼ੁਲਮ ਦਾ ਕੰਮ ਸਭ ਉਹਨੇ ਕਰਵਾਇਆ ਤਾਂ ਕਿ ਬਾਅਦ ਵਿੱਚ ਇਹ ਉਧਰ ਨੂੰ ਤੁਰ ਪੈਣ। ਪਰ ਉਹਨਾਂ ਨੇ ਸਿਆਣਪ ਵਰਤੀ, ਨਹੀਂ ਪਏ ਉਸ ਪਾਸੇ। ਹੁਣ ਆ ਜਾਓ ਦੂਜੇ ਪਾਸੇ। ਭਾਈ ਨਰੈਣ ਸਿੰਘ ਚੌੜਾ ਨੂੰ ਘੱਟੋ ਘੱਟ 4 ਵਾਰ ਇਸ ਬਾਦਲਕਿਆਂ ਦੇ ਰਾਜ ਵਿੱਚ ਸਿਰੇ ਦਾ ਕਹਿਰ ਝੱਲਣਾ ਪਿਆ, ਸਿਰਫ ਇਸ ਗੱਲ ਕਰਕੇ ਵੀ ਬੁੱਚੜ ਪੁਲਿਸੀਆਂ ਨੇ ਰਾਇ ਬਣਾ ਕੇ, ਸਾਜ਼ਿਸ਼ ਬਣਾ ਕੇ ਸੁਖਬੀਰ ਦੇ ਕੰਨ ਭਰਤੇ ਤੇ ਸੁਖਬੀਰ ਦੀ ਖੁੱਲੀ ਛੁੱਟੀ ਮਿਲ ਕੇ। ਦੁੱਖ ਤਾਂ ਪੁਲਿਸੀਆਂ ਨੂੰ, ਉਹਨਾਂ ਨੂੰ ਇਹ ਆ ਵੀ ਖਾੜਕੂ ਲਹਿਰ ਮੌਕੇ ਸਾਡੇ ਕੰਮ ਨਹੀਂ, ਸਾਡੇ ਇਹ ਹਿੜਕੇ ਨਹੀਂ ਚੜੇ ਤੇ ਹੁਣ ਇਹਨਾਂ ਨੂੰ ਰਗੜਾ ਚਾੜੀ। ਸੁਖਬੀਰ ਜਦੋਂ ਖੁੱਲੀਆਂ ਛੁੱਟੀਆਂ ਦੇਵੇ, ਸੁਖਬੀਰ ਜਦੋਂ ਉਹੀ ਸਾਰਾ ਕੁਝ ਜਿਹੜਾ ਬਿਆੰਤੇ ਬੁੱਚੜ ਦੇ ਤਾਂ ਹੋਰਨਾਂ ਦੇ ਰਾਜਾਂ 'ਚ ਹੋਇਆ ਉਹ ਕਰਾਵੇ, ਸੀਐਮ ਡਿਪਟੀ ਸੀਐਮ ਸੀਗਾ, ਡੀਜੀਪੀ ਸੈਣੀ ਵਰਗੇ ਲਾ ਕੇ ਉਹਨਾਂ ਤੋਂ ਚੜਾਵੇ ਉਲਟਾ ਵੀ, ਤੇ ਫੇਰ ਕਰੇ ਕੀ ਬੰਦਾ। ਤੇ ਉੱਪਰੋਂ ਇਹੋ ਜਿਹੇ ਕਹਿਰ ਪਾਪ ਜ਼ੁਲਮ ਕਰਨ ਤੋਂ ਬਾਅਦ ਕੌਮ ਦੀ ਹੇਠੀ ਕਰਨ ਵਾਲਾ ਬੰਦਾ ਜਦੋਂ ਹੀਰੋ ਬਣਾ ਕੇ ਬਿਠਾ ਕੇ ਮੀਡੀਆ 'ਚ ਕਹਿ ਦੇਖੋ ਕਿੱਡਾ ਘੈਂਟ ਬੰਦਾ, ਕਿੱਡਾ ਅਹਿਸਾਨ ਮੰਨੋ ਜੀ ਇਹਦਾ, ਇਹ ਬੰਦੇ ਤੋਂ ਭਾਈ ਨਹੀਂ ਰਿਹਾ। ਮੈਂ ਜਸਟੀਫਾਈ ਨਹੀਂ ਕਰਦਾ, ਪਰ ਮੈਂ ਇਹ ਦੱਸ ਰਿਹਾ ਕਿ ਨਰੈਣ ਸਿੰਘ ਚੌੜਾ ਤੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੁਲਵੀਰ ਸਿੰਘ ਬੜਾ ਪਿੰਡ ਇਕੱਲੇ ਨਹੀਂ, ਘੱਟੋ ਘੱਟ 5000 ਇਹੋ ਜਿਹਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਹੈ ਜਿਹਦੇ ਉੱਤੇ ਡਿਪਟੀ ਸੀਐਮ ਸਾਹਿਬ ਦੀ ਕਿਰਪਾ ਨਾਲ, ਸੁਖਬੀਰ ਸਿੰਘ ਬਾਦਲ ਦੀ ਕਿਰਪਾ ਨਾਲ, ਜੇ ਉਹੀ ਜ਼ੁਲਮ ਬਿਆੰਤੇ ਬੁੱਚੜ ਦੇ ਰਾਜ ਵਿੱਚ ਹੋਵੇ ਤਾਂ ਸਿੱਖ ਕਦੇ ਬੜਾ ਕਹਿਰ ਹੋ ਗਿਆ। ਜੇ ਸੁਖਬੀਰ ਬਾਦਲ ਕਰਾਵੇ ਤਾਂ ਚੰਗੀ ਗੱਲ ਆ। ਜੇ ਜਸਪਾਲ ਸਿੰਘ ਚੌੜ ਸਿੱਧਵਾਂ ਬਿਆੰਤੇ ਬੁੱਚੜ ਦੇ ਰਾਜ 'ਚ ਮਰ ਜਾਂਦਾ, ਸ਼ਹੀਦ ਹੋ ਜਾਂਦਾ,
ਫਿਰ ਹੋਰ ਗੱਲ ਆ, ਤੇ ਜੇ ਇਹਦੇ ਰਾਜ ਵਿੱਚ ਕਤਲ ਹੋਇਆ ਤਾਂ ਹੋਰ ਗੱਲ। ਜਿਹੜੇ ਸਾਡੀ ਕੌਮ ਦੇ ਬੱਚੇ ਬਰਗਾੜੀ, ਬਾਈਬਲ ਜਾਂ ਹੋਰ ਸਾਰੇ ਜਿਹੜੇ ਕਾਂਡਾਂ 'ਚ ਮਾਰੇ ਗਏ, ਉਹਨਾਂ ਦੇ ਘਰਦਿਆਂ ਦੇ ਉੱਤੇ ਕਿੱਡਾ ਔਖ ਵਾਲਾ ਸਮਾਂ ਹੋਣਾ ਜਦੋਂ ਇਹਨੇ ਖੜ ਕੇ ਉੱਥੇ ਕਿਹਾ ਹੋਣਾ, ਹਾਂ ਮੈਂ ਗੋਲੀ ਚਲਵਾਈ ਹੈ। ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਜੀ ਸੁਖਬੀਰ ਸਿੰਘ ਬਾਦਲ ਨੇ ਜਦੋਂ ਤਨਖਾਹ ਹੀ ਲਵਾ ਲਈ, ਤਨਖਾਹ ਭੁਗਤ ਰਿਹਾ, ਤਾਂ ਸੁਖਬੀਰ ਸਿੰਘ ਬਾਦਲ ਦੇ ਤਨਖਾਹ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਜਥੇਦਾਰ ਅਕਾਲ ਤਖਤ ਨਾਲ ਗੱਲ ਕਰੋ ਜੇ ਕਿਸੇ ਨੇ ਕਰਨੀ ਆ। ਹੁਣ ਤਾਂ ਜਿਹੜਾ ਆ ਗਿਆ, ਇਹ ਤਾਂ ਜੀ ਜਥੇਦਾਰ ਦੇ ਫੈਸਲੇ ਦੀ, ਅਕਾਲ ਤਖਤ ਦੇ ਹੁਕਮਨਾਮੇ ਦੀ ਨਰਾਇਣ ਸਿੰਘ ਚੌੜੇ ਨੇ ਤੋਹੀਨ ਕੀਤੀ ਆ, ਮਾੜਾ ਕੀਤਾ, ਹੁਕਮਨਾਮੇ ਦੀ ਉਲੰਘਣਾ ਕੀਤੀ। ਇਹੀ ਉਹ ਬਣ ਸਕਦਾ ਨਾ, ਜੇ ਭਾਈ ਨਰਾਇਣ ਸਿੰਘ ਚੌੜੇ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਤਾਂ ਉਹਨੂੰ ਅਕਾਲ ਤਖਤ ਤੇ ਸੱਦ ਕੇ ਤਨਖਾਹ ਲਵਾ ਦੋ। ਚਲੋ, ਜੇਕਰ 6 ਸਿੱਖਾਂ ਦੇ ਕਤਲ ਜਿਹੜੇ ਆ, ਸੈਂਕੜੇ ਸਿੱਖਾਂ ਉੱਤੇ ਜ਼ੁਲਮ ਜਿਹੜਾ ਆ, ਉਹ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਭਾਂਡੇ ਮਜਵਾ ਕੇ ਛੱਡਿਆ ਜਾ ਸਕਦਾ, ਤੇ ਫਿਰ ਨਰਾਇਣ ਸਿੰਘ ਚੌੜੇ ਨੇ ਕਿਹੜਾ ਮਾਰਿਆ? ਉਹਨੇ ਤਾਂ ਮਾਰਿਆ ਨਹੀਂ ਸਿਰਫ ਸੁਖਬੀਰ ਬਾਦਲ ਨੂੰ, ਗੋਲੀ ਚਲਾਉਂਦਾ ਸੀਗਾ, ਚੱਲ ਗਈ ਤੇ ਬਚ ਗਿਆ। ਉਹਨੂੰ ਵੀ ਅਕਾਲ ਤਖਤ ਤੇ ਸੱਦ ਕੇ ਤਨਖਾਹ ਲਾ ਦੋ, ਵੀ ਜਬਰ ਲਾ ਦਿਓ। ਜੇ ਬੰਦੇ ਮਾਰਨ ਦਾ, ਸਿੱਖਾਂ ਦੇ ਪੁੱਤ ਮਾਰਨ ਦਾ ਇਹੀ ਵਿਧਾਨ ਆਪਣੀ ਕੌਮ 'ਚ ਚੱਲਿਆ ਕਰਨਾ, ਤੇ ਫਿਰ ਭਾਈ ਇਹਨੇ ਵੀ ਉਹ ਤਾਂ ਮਾਰੇ ਆ, ਮਰਵਾਏ ਨੇ ਸੁਖਬੀਰ ਨੇ, ਇਹਨਾਂ ਦਾ ਮਰਵਾਇਆ ਨਹੀਂ ਕੋਈ। ਇਹ ਫਿਰ ਇਹਨੂੰ ਉਹਦੇ ਨਾਲੋਂ ਸਖਤ ਕਿਉਂ, ਵੀ ਉਹਨੇ ਕਹਿ ਦੋ ਵੀ 1 ਮਹੀਨਾ ਨਹੀਂ 2 ਮਹੀਨੇ ਤੂੰ ਭਾਂਡੇ ਮਾਂਜੇਗਾ, ਤੂੰ ਗੋਲੀ ਮਾਰਨਾ ਹੈ, ਤੇ ਪੁਲਿਸ ਨੂੰ ਕਾਹਤੋਂ ਫੜਾਇਆ? ਫਿਰ ਇਸ ਮੌਕੇ ਜਿਹੜੀ ਪੱਗ ਲਾਹੀ ਆ, ਇਹ ਸਿੱਖ ਕੌਮ ਦੀ ਪੱਗ, ਸੰਘਰਸ਼ ਦੀ ਪੱਗ। ਆਪਾਂ ਪੱਗਾਂ ਬਚਾਉਣ ਵਾਲੇ ਆ, ਤੇ ਪੱਗ ਲਾ ਕੇ ਦੁਨੀਆ ਦੇ ਸਾਹਮਣੇ ਭਾਈ ਨਰਾਇਣ ਸਿੰਘ ਚੌੜਾ, ਜਿਨੇ ਦੁਨੀਆ ਨੂੰ ਦੱਸਿਆ ਕਿ ਸਿੱਖਾਂ ਦੇ ਅੰਦਰ ਕੀ ਹਾਲਾਤ ਨੇ। ਚਲੋ, ਅੱਜ ਜਗਦੀਸ਼ ਟੈਟਲਰ ਚਾਹੁੰਦਾ ਤਾਂ ਹੈ ਜੈਡ ਸਿਕਿਉਰਿਟੀ 'ਚ, ਹੁਣ ਸਰਕਾਰ ਜੈਡ ਬਾਈ ਜਿਹੜੀ ਵੀ ਸਿਕਿਉਰਿਟੀ ਦੇਣੀਆਂ ਨੂੰ ਦੇ ਦੇ, ਤੇ ਹਰ 2-4 ਮਹੀਨਿਆਂ ਬਾਅਦ ਹੁਣ ਖਬਰ ਆ ਜਾ ਕਰੂ ਬਈ ਫਲਾਣੇ ਨੌਜਵਾਨ ਗ੍ਰਿਫਤਾਰ ਹੋਏ ਆ, ਜਿਨ੍ਹਾਂ ਦੇ ਮਨ ਵਿੱਚ ਇਹ ਰੋਸ ਸੀ ਕਿ ਬੇਅਦਬੀਆਂ ਤੇ ਹੋਰ ਕਾਂਡ ਕਰਾਉਣ ਵਾਲਾ ਸੁਖਬੀਰ ਬਾਦਲ ਆ, ਵੀ ਉਹਨੂੰ ਮਾਰਨ ਨੂੰ ਫੜੇ ਗਏ, ਉਹਨੂੰ ਮਾਰਨ ਦੀ ਪਲੈਨਿੰਗ ਕਰਦੇ ਫੜੇ ਗਏ। ਸਿੱਖ ਇਤਿਹਾਸ ਦੇ ਵਿੱਚ ਜਿੱਥੇ ਜਗਦੀਸ਼ ਟੈਟਲਰ ਵਰਗਿਆਂ ਦਾ ਸਟੇਟਸ ਵਾ, ਉਹ ਜਿਹਾ ਇਹਦਾ ਬਣ ਜੂ, ਜੈਡ ਸਿਕਿਉਰਿਟੀਆਂ 'ਚ ਸਾਰੀ ਉਮਰ ਕੱਢ ਲੂ। ਤੇ ਉਹ ਕਿੱਥੇ ਆ ਬੀਬੀ ਜਿਹੜੀ ਕਹਿੰਦੀ ਸੀ ਕੱਖ ਨਾ ਰਵੇ? ਹੁਣ ਕੱਖ ਨਹੀਂ ਰਹੂਗਾ ਭਾਈ। ਸੋ ਜਿਹੜਾ ਅੱਜ ਇਹ ਘਟਨਾਕ੍ਰਮ ਵਾਪਰਿਆ, ਹਰੇਕ ਬੰਦੇ ਨੂੰ ਖੁੱਲ੍ਹ ਜੀ, ਰੱਜ ਕੇ ਮਾੜਾ ਚੰਗਾ ਲਿਖ ਸਕਦਾ, ਪਰ ਇਹ ਜ਼ਰੂਰ ਚੇਤੇ ਰੱਖਿਓ ਕਿ ਜਿਹੜੀ ਤਨਖਾਹ ਲੱਗੀ ਆ, ਤੇ ਜਿਹੜਾ ਜ਼ੁਲਮ ਕੀਤਾ, ਜਿਹੜਾ ਪਾਪ ਕੀਤਾ, ਉਹਦੇ ਮੁਤਾਲਕ ਉਹਦਾ ਬਹੁਤ ਸਸਤਾ ਛੁੱਟ ਰਿਹਾ। ਤੇ ਜੇਕਰ ਤਨਖਾਹ ਲੱਗਣ ਤੋਂ ਬਾਅਦ ਵੀ ਕੋਈ ਬੰਦਾ ਉੱਠ ਕੇ ਕੰਮ ਕਰਦਾ ਹੈ ਤਾਂ ਤਲੀ ਤੇ ਧਰ ਕੇ ਕਰਦਾ ਨਾ ਅਗਲਾ। ਜੇ ਕੰਮ ਹੋ ਜਾਂਦਾ ਤਾਂ ਵੱਧ ਤੋਂ ਵੱਧ ਕੀ ਹੁੰਦਾ, ਫਾਂਸੀ ਲੱਗ ਜਾਂਦੀ। ਫਾਂਸੀਆਂ ਅੱਗੇ ਨੇ ਸਿੱਖਾਂ ਨੂੰ ਲੱਗੀਆਂ। ਜੇ ਕਿਸੇ ਸਿੱਖ ਨੂੰ ਸਿਆਸੀ ਤਾਕਤ ਸਿੱਖਾਂ ਤੋਂ ਲੈ ਕੇ ਜ਼ੁਲਮ ਕਰਨ ਦੇ ਦੋਸ਼ ਤਹਿਤ ਕੋਈ ਸਿੱਖ ਸੋਧਾ ਲਾਉਂਦਾ, ਇਹ ਉਵੇਂ ਹੀ ਆ ਜਿਵੇਂ ਭਾਈ ਦਿਲਾਵਰ ਸਿੰਘ ਨੇ ਬੇਅੰਤ ਸਿੰਘ ਸੋਧਿਆ। ਜੇਕਰ ਸਿੱਖਾਂ ਨੂੰ ਲੱਗਦਾ ਵੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਵੱਜਦਾ, ਤਾਂ ਫਿਰ ਲੌਂਗੋਵਾਲ ਕੀ ਸੀਗਾ? ਸਿੱਖ ਕੌਮ ਨੂੰ ਸਾਰੇ ਘਟਨਾਕ੍ਰਮ ਤੇ ਸੋਚ ਵਿਚਾਰ ਕੇ ਇਹ ਮੰਨਣਾ ਪਊਗਾ ਕਿ ਚਲੋ ਕਤਲੋਗਾਰਤਾ ਮਾੜੀ ਆ, ਨਹੀਂ ਹੋਣੀ ਚਾਹੀਦੀ, ਪਰ ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਖਾਲਸਾ ਪੰਥ ਦੇ ਹਿੱਤਾਂ ਦਾ ਜਿੰਨਾ ਘਾਣ ਕੀਤਾ ਹੋਇਆ, ਇਹਨਾਂ ਦੇ ਰਾਹੀਂ ਜਿਹੜਾ ਸ਼੍ਰੋਮਣੀ ਕਮੇਟੀ, ਅਕਾਲ ਤਖਤ ਤੇ ਹੋਰ ਸਾਰਾ ਕੁਝ ਸਿਸਟਮ ਨੂੰ ਚਲਾਉਣ ਦਾ ਆਪਣਾ ਯਤਨ ਹੈ। ਤੇ ਜਿਵੇਂ ਆ ਸੈਲੀਬ੍ਰੇਟ ਕਰਨ ਲੱਗੇ ਹੋਏ ਨੇ, ਜਿਵੇਂ ਬੱਲੇ ਬੱਲੇ ਹੋ ਰਹੀ ਆ, ਇਹ ਗੱਲ ਠੀਕ ਨਹੀਂ। ਜਿੰਨੀ ਜਲਦੀ ਕੌਮ ਸੱਚਾਈ ਨੂੰ, ਹਕੀਕਤ ਨੂੰ ਮੰਨ ਲਵੇ, ਜੇਕਰ ਇਹੀ ਕੌਮ ਦੀ ਕਿਸਮਤ ਬਣਨੇ ਆ, ਇਹੀ ਕੌਮ ਦਾ ਭਵਿੱਖ ਬਣਨੇ ਆ, ਤਾਂ ਹਾਲਾਤ ਹੋਰ ਵਿਗੜਨਗੇ। ਜਿਵੇਂ ਸਿੱਖਾਂ ਦੇ ਵਿੱਚ ਇੰਦਰਾ ਅਤੇ ਕਾਂਗਰਸ ਦੇ ਖਿਲਾਫ ਨਫ਼ਰਤ ਸੀ, ਉਵੇਂ ਬਾਦਲ ਪਰਿਵਾਰ, ਬਾਦਲ ਜੁੰਡਲੀ, ਬਾਦਲ ਦੀ ਸੈਨਾ ਤੇ ਬਾਦਲ ਦਲ ਦੇ ਖਿਲਾਫ ਵਧੇਗੀ। ਇਹ ਜ਼ੁਲਮ ਕਰਨਗੇ ਤੇ ਕੰਮ ਹੋਰ ਵਿਗੜੂਗਾ। ਬਾਦਲ ਦਲ 'ਚ ਵੀ ਬਥੇਰੇ ਸਿੱਖ ਸੀ,
ਉਹ ਸਿੱਖ ਵੀ ਕਹਿੰਦੇ ਸੀ ਇਮਰਾਨ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜਿਹੜਾ ਪਿੰਡਰਾਂ ਵਾਲੇ ਸੰਤਾਂ ਨੂੰ ਇੱਥੇ ਇਹ ਕੀਤਾ। ਉਵੇਂ ਇਹਨਾਂ ਕੋਲੇ ਚਾਪਲੂਸ ਸੈਨਾ ਹੈਗੀ, ਇਹ ਸਰਟੀਫਿਕੇਟ ਲਈ ਫਿਰਦੇ ਆ ਜੀ ਅਸੀਂ ਅਕਾਲ ਤਖਤ ਤੋਂ ਬਖਸ਼ੇ, ਪਰ ਖਾਲਸਾ ਪੰਥ ਦਾ ਇਤਿਹਾਸ ਆਪਦਾ ਨਿਰਣਾ ਆਪਦਾ ਰਾਹ ਆਪ ਬਣਾਉਂਦਾ ਹੁੰਦਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਾੜਾ ਨਾ ਵਾਪਰੇ ਇਹਦੀ ਅਰਦਾਸ ਕਰੋ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਜੁਰਤ ਕਰੋ। ਜੇ ਹਿੰਮਤ ਹੈ ਤਾਂ ਬਾਦਲਕਿਆਂ ਨੂੰ ਪਿੱਟੋ ਕਿ ਇਸ ਸਾਰੇ ਕਾਸੇ ਤੋਂ ਬਾਅਦ ਘਰੇ ਬੈਠ ਕੇ ਵੈਗਰੂ ਵੈਗਰੂ ਕਰੋ। ਐਵੇਂ ਲੀਡਰੀ ਘੋਟਣ ਦਾ ਜਾਂ ਲੋਕਾਂ ਨੂੰ ਚੜਾਉਣ ਵਾਲਾ ਕੰਮ ਆ ਜਿਹੜਾ, ਇਹ ਬਹੁਤ ਖਤਰਨਾਕ ਆ। ਜਦੋਂ ਕਿਸੇ ਦੇ ਨਾਲ ਮਾੜਾ ਵਾਪਰਿਆ ਹੋਵੇ ਉਹਦੇ ਦਰਾਂ ਮੂਹਰੇ ਢੋਲ ਵਜਾ ਕੇ ਨਹੀਂ ਨੱਚੀਦਾ ਹੁੰਦਾ ਕਿ ਅਸੀਂ ਤੁਹਾਡਾ ਆਹ ਨੁਕਸਾਨ ਕੀਤਾ। ਜੋ ਕੁਝ ਬਾਦਲ ਕੇ ਕਰ ਰਹੇ ਨੇ ਉਹ ਇਉਂ ਲੱਗਦਾ ਜਿਵੇਂ ਕਿਸੇ ਬਲਾਤਕਾਰ ਪੀੜਤ ਕੁੜੀ ਦੇ ਦਰਾਂ 'ਚ ਖੜ ਕੇ ਬਲਾਤਕਾਰੀ ਆਪਦੇ ਸਾਥੀਆਂ ਦੇ ਨਾਲ ਗਿੱਧੇ ਭੰਗੜੇ ਪਾ ਰਿਹਾ ਹੋਵੇ। ਸੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।